ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 11 ਮਈ ਦਿਨ ਬੁੱਧਵਾਰ ਤੇ ਤੁਹਾਡੇ ਲਈ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਸਾਡੇ ਨਾਲ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਜੇ ਤੁਸੀਂ AARP ਦੇ ਮੈਂਬਰ ਹੋ ਤੇ ਤੁਹਾਡਾ ਰੈਕਡ ਕਲੀਨ ਆ ਤੇ ਇਹ ਤੁਹਾਡੀ ਹੋਮ ਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦੀ ਜਿਹੜੀ ਆ ਉਹ ਬੱਚਤ ਕਰਵਾ ਸਕਦੇ ਨੇ। ਉਸ ਦੇ ਬਾਰੇ ਪਤਾ ਕਰਨ ਲਈ ਵੀ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ, ਰਿਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਤੇ ਦਲਬੀਰ ਸਿੰਘ ਗਿੱਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਜੀ ਸ਼ੁਰੂ। ਪੰਜਾਬ ਦੇ ਥਾਣਿਆਂ ਅੰਦਰ ਕਹਿਰ ਜਾਰੀ, ਬਜ਼ੁਰਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ। ਇਹ ਪੁਲਿਸ ਹੈ ਜਿਹੜੀ ਉਹਦੇ ਲਈ ਆਹ ਦਿਨ, ਉਹਦੀ ਵਹਿਸ਼ਤ ਲਈ ਆ ਜਿਹੜਾ ਦਿਨ ਸੀਗਾ, ਇਹ ਅੱਜ ਬੜਾ ਕਹਿ ਲਈਏ ਕਿ ਉਹਦਾ ਖੂਨੀ ਰੂਪ ਦਿਖਾ ਗਿਆ, ਉਹਦੀ ਵਹਿਸ਼ਤ ਦਾ ਪੰਜਾਬ ਪੁਲਿਸ ਦੀ ਦਾ। ਫਿਰੋਜ਼ਪੁਰ ਦੇ ਵਿੱਚ ਇੱਕ ਬਜ਼ੁਰਗ ਨੂੰ ਇੱਕ ASI ਨੇ ਬੜੀ ਬੁਰੀ ਤਰ੍ਹਾਂ ਕੁੱਟਿਆ। ਇਹ ਰਜਿੰਦਰ ਸਿੰਘ ਸੀਗਾ, ਉਹਦਾ ਕੋਈ ਝਗੜਾ ਸੀ ਕਿਸੇ ਨਾਲ ਵਕਫ ਬੋਰਡ ਦੀ ਜ਼ਮੀਨ ਨੂੰ ਲੈ ਕੇ। ਉਹਨੂੰ ਇਹਨਾਂ ਨੇ 751 ਦੇ ਅਧੀਨ ਗ੍ਰਿਫਤਾਰ ਕੀਤਾ ਸੀ। ਰਾਤ ਨੂੰ ਉਹ ASI ਨੂੰ ਕਿਤੇ, ਉਹ ਜਿਹੜੀ ਦੂਜੀ ਪਾਰਟੀ ਸੀ, ਉਹ ਕਿਤੇ ਪਿਲਾ ਗਈ ਕੁੱਟ, ਤੇ ਉਹ ਬਜ਼ੁਰਗ ਦੱਸਦਾ ਰਾਤ ਨੂੰ ਪੀ ਕੇ ਹਵਾਲਾਤ ਦੇ ਵਿੱਚ ਹੀ ਵੜ ਗਿਆ ਤੇ ਮੁੜ ਕੇ ਮੇਰੀ ਜਿਹੜੀ ਹੈ ਕੁੱਟਮਾਰ ਬਹੁਤ ਬੁਰੀ ਤਰੀਕੇ ਨਾਲ ਕੀਤੀ। ਇੱਥੋਂ ਤੱਕ ਕਿ ਉਹ ਦੱਸਦਾ ਕਿ ਜਿਹੜੇ ਕੰਦਲੇ ਹੁੰਦੇ ਆ ਹਵਾਲਾਤ ਦੇ, ਉਹਨਾਂ ਦੇ ਵਿੱਚ ਮੇਰਾ ਸਿਰ ਮਾਰਿਆ। ਬੁਰੀ ਤਰ੍ਹਾਂ ਜ਼ਖਮੀ ਹੋ ਕੇ ਉਹ ਰਜਿੰਦਰ ਸਿੰਘ ਆ ਜਿਹੜਾ ਹਸਪਤਾਲ 'ਚ ਪਿਆ। ਪੁਲਿਸ ਨੇ ਇੱਥੇ ਬੱਸ ਨਹੀਂ ਕੀਤਾ। ਅੱਜ ਭਿੱਖੀਵਿੰਡ ਤੋਂ ਖਬਰ ਸੀ, ਉੱਥੇ ਇਹ ਨਾਰਕੋਟਿਕ ਸੈੱਲ ਵਾਲੇ ਕੁਝ 4-5 ਜਣੇ ਜਿਹੜੇ ਸੀਗੇ, ਉਹ ਇੱਕ ਦੁਕਾਨ ਤੇ ਚਲੇ ਗਏ। ਉਹ ਨੌਜਵਾਨ ਨੂੰ ਕਹਿੰਦੇ ਕਿ ਤਲਾਸ਼ੀ ਲੈਣੀ ਆ, ਉਹਨਾਂ ਆਖਿਆ ਲੈ ਲਓ। ਇਹਨਾਂ ਤਲਾਸ਼ੀ ਲਈ, ਉਹਦੇ ਤੋਂ ਕੱਖ ਨਹੀਂ ਨਿਕਲਿਆ। ਇਸੇ ਗੁੱਸੇ 'ਚ ਆ ਕੇ ਉਹਨੂੰ ਛਿੱਤਰੀ ਡਹਿ ਪਏ, ਉਹਨੂੰ ਕੁੱਟੀ ਗਏ, ਬੇਹੋਸ਼ ਹੋ ਗਏ। ਜੇ ਲੋਕਾਂ ਨੇ ਛਡਾਉਣਾ ਚਾਹਿਆ ਤੇ ਉਹਨਾਂ ਨੇ ਆਖਿਆ ਡਰਾਮਾ ਕਰਦਾ, ਪਾਸੇ ਹੋ ਜਾਓ। ਫਿਰ ਕੁੱਟਣ ਡਹਿ ਪਏ ਤੇ ਕੁੱਟਦਿਆਂ ਜਦੋਂ ਉਹਦੀ ਹਾਲਤ ਅੱਧ ਮਰਿਆ ਵਰਗੀ ਹੋ ਗਈ, ਉੱਥੋਂ ਨਿਕਲ ਗਏ। ਲੋਕਾਂ ਨੇ ਹਸਪਤਾਲ 'ਚ ਪਹੁੰਚਾਇਆ। ਉਹ ਕੁਲਦੀਪ ਸਿੰਘ ਨਾਂ ਸੀ ਮੁੰਡੇ ਦਾ, ਕੋਈ ਮਾੜਾ ਮੋਟਾ ਨਸ਼ਾ ਪਤਾ ਖਾਂਦਾ ਸੀ। ਉਹਨੂੰ ਹਸਪਤਾਲ 'ਚ ਲਗਾਏ, ਡਾਕਟਰਾਂ ਨੇ ਆਖਿਆ ਤੇ ਮਰਿਆ। ਉਹਨੂੰ ਉੱਥੇ ਕੁੱਟ ਕੇ ਮਾਰ ਗਏ ਉਹਦੀ ਦੁਕਾਨ ਤੇ। ਉਹ ਸਾਰਾ ਦਿਨ ਅੱਜ ਉਹਨਾਂ ਨੇ ਉੱਥੇ ਜਾਮ ਲਾ ਛੱਡਿਆ, ਲਾਸ਼ ਨੂੰ ਸੜਕ ਤੇ ਰੱਖ ਕੇ। ਅਖੀਰ ਸ਼ਾਮੀ ਜਿਹੜਾ ਉਹ ਅਨਿਲ ਕੁਮਾਰ ਸੀਗਾ, ਉਸ ਟੋਲੀ ਦਾ ਮੁਖੀ, ਉਹਦੇ ਤੇ 302 ਦਾ ਪਰਚਾ ਦਰਜ ਕਰ ਦਿੱਤਾ ਗਿਆ। ਹੋਰ ਇੱਥੋਂ ਵੀ ਹੋਰ ਅਗਾਂਹ ਨਿਕਲ ਗਈ ਹੈ ਪੰਜਾਬ ਪੁਲਿਸ। ਫਿਰੋਜ਼ਪੁਰ ਦੇ ਵਿੱਚ ਅੱਜ ਇੱਕ ਹੌਲਦਾਰ ਤੇ ਇੱਕ ਸਿਪਾਹੀ ਦਾ ਜਿਹੜਾ ਉਹ ਨਾਮ ਆਇਆ ਬਲਾਤਕਾਰ ਦੇ ਵਿੱਚ, ਉਹਨਾਂ ਤੇ ਦੋਨਾਂ ਤੇ ਧਾਰਾ 376 ਦੇ ਅਧੀਨ ਪਰਚਾ ਦਰਜ ਹੋ ਗਿਆ। ਸੋ ਇਹ ਘਟਨਾਵਾਂ, ਇਹ ਕੁਝ ਘੰਟਿਆਂ ਬਾਅਦ ਦੇਖੋ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਮੈਨੂੰ ਤੇ ਲੱਗਦਾ ਜਿੰਨੀਆਂ ਧਾਰਾ ਇਹ ਲਾਉਂਦੇ ਇੱਕ ਦਿਨ 'ਚ ਲੋਕਾਂ ਤੇ, ਉਹ ਸਾਰੀਆਂ ਧਾਰਾ ਹੀ ਅੱਜ ਪੰਜਾਬ ਪੁਲਿਸ ਤੇ ਲੱਗ ਗਈਆਂ ਇੱਕੋ ਸੱਟੇ। ਕਿਸੇ ਤੇ 302 ਲੱਗ ਗਈ, ਕਿਸੇ ਤੇ 376 ਲੱਗ ਗਈ, ਕਿਸੇ ਤੇ ਉਹ ਮੁਅੱਤਲ ਹੋ ਗਿਆ SI ਜਿਹਨੇ ਬਜ਼ੁਰਗ ਕੁੱਟਿਆ ਸੀ। ਸੋ ਪੁਲਿਸ ਦੀ ਛਵੀ ਜਿਹੜੀ ਆ ਉਹ ਦਿਨੋਂ ਦਿਨ ਬਹੁਤ ਜ਼ਿਆਦਾ ਵਿਗੜ ਰਹੀ ਆ। ਇਹਨਾਂ ਦੀ ਮਾਨਸਿਕਤਾ ਜਿਹੜੀ ਉਹ 70-80 ਵਾਲੇ ਦਹਾਕੇ 'ਚੋਂ ਕੱਢਣ ਦੀ ਲੋੜ ਆ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਪਾਸੇ ਨਾ ਹੋਇਆ, ਹਾਲਾਂਕਿ ਹੁਣ ਉਹਦੇ ਕੋਲ ਸਮਾਂ ਬੜਾ ਘੱਟ ਆ, ਜੇ ਉਹ ਨਾ ਹੋਇਆ ਤੇ ਪੁਲਿਸ ਦੇ ਹਾਲਾਤ ਇਹੋ ਜਿਹੇ ਆ ਜਾਣੇ ਆ, ਇਹਨਾਂ ਨੂੰ ਲੋਕਾਂ ਨੇ ਪਿੰਡਾਂ 'ਚ ਵੜਨ ਨਹੀਂ ਦਿਆ ਕਰਨਾ। ਇਹ ਅੱਜ ਹੀ ਖਬਰ ਸੀਗੀ, ਰਾਜਾ ਸਾਂਸੀ ਦੇ ਲਾਗੇ ਇਹ ਉੱਥੇ ਰੇਡ ਮਾਰਨ ਗਏ, ਦੇਸੀ ਸ਼ਰਾਬ ਕੱਢਦੇ ਸੀ ਲੋਕ ਉੱਥੇ, ਉਹਨਾਂ ਨੇ ਫੜ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਜਿਹੜਾ SI ਸੀ ਸਬ ਇੰਸਪੈਕਟਰ, ਦੂਜੇ ਨਾਲ ਦੇ ਭੱਜ ਵਗੇ। ਮੁੜ ਕੇ ਉਹਨਾਂ ਨੇ ਆਪਣੀਆਂ ਬੀਬੀਆਂ ਜਿਹੜੀਆਂ ਸੀ, ਇਹਨਾਂ ਨੇ ਪਰਚਾ ਦਰਜ ਕੀਤਾ, ਉਹਨਾਂ ਨੇ ਆਪਣੀਆਂ ਬੀਬੀਆਂ ਪੇਸ਼ ਕਰਾਤੀਆਂ ਕਿ ਇਹਨਾਂ ਨੇ ਗਲਤ ਬੋਲਿਆ, ਇਹਨਾਂ ਨੇ ਜਲਾਲਤ ਦਿੱਤੀ ਹੈ ਬੀਬੀਆਂ ਨੂੰ।
ਮੁੜ ਕੇ ਇੱਕ ਸਿਆਸੀ ਸੀ ਜਿਹੜਾ, ਉਹ ਵੀ ਉਹਨਾਂ ਦੀ ਪਿੱਠ ਤੇ ਆ ਖੜਾ, ਤੇ ਪੁਲਿਸ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੇ ਆਪਣਾ ਹੀ ਸਬ ਇੰਸਪੈਕਟਰ ਜਿਹੜਾ ਸੀ ਉਹ ਇਹ ਕਹਿ ਕੇ ਫਸਾਤਾ ਕਿ ਇਹਨੇ ਸਾਨੂੰ ਭਰੋਸੇ 'ਚ ਨਹੀਂ ਲਿਆ ਸੀ, ਆਪਣੀ ਮਰਜ਼ੀ ਨਾਲ ਹੀ ਚਲਾ ਗਿਆ ਸੀ, ਨਾਲੇ 100 ਗੰਢੇ ਖਾਦੇ, ਨਾਲੇ 100 ਛਿੱਤਰ ਖਾਦਾ ਉਹਨੇ। ਸੋ ਇਹ ਹਾਲ ਇਹਨਾਂ ਦਾ ਹਰ ਥਾਂ ਹੋਣਾ ਹੈ ਜੇਕਰ ਇਹ ਨਾ ਸੰਭਲੇ, ਕਿਉਂਕਿ ਲੋਕ ਹੁਣ ਇਹਨਾਂ ਤੋਂ ਅੱਕੇ ਪਏ ਆ। ਅੱਗੇ ਇੱਕ ਬਦਮਾਸ਼ਾ ਤੋਂ ਅੱਕੇ ਪਏ ਆ, ਦੂਸਰੇ ਪਾਸੇ ਇਹ ਵੀ ਜੇ ਬਦਮਾਸ਼ਾ ਵਾਂਗ ਹੀ ਪੇਸ਼ ਆਉਣ ਲੱਗ ਪਏ ਤੇ ਫਿਰ ਲੋਕ ਦੋਨਾਂ ਧਿਰਾਂ ਨਾਲ ਹੀ ਬਰਾਬਰ ਟੱਕਰਨਗੇ, ਸੱਜਰੇ ਸ਼ਰੀਕ ਬਣ ਕੇ। ਜੀ ਜੀ ਜੀ। ਸਾਈਡ ਨਾ ਦੇਣ ਤੋਂ ਕਤਲ ਕਰਨ ਵਾਲੇ ਰੌਕੀ ਦੀ ਮਾਂ ਦੇ ਵੀ ਵਾਰੰਟ ਨਿਕਲੇ। ਇਹ ਘਟਨਾ ਬਿਹਾਰ ਦੀ ਸੀ, ਜਿੱਥੇ ਸੱਤਾ ਦਾ ਨਸ਼ਾ ਜਿਹੜਾ ਸਿਰ ਚੜ ਕੇ ਬੋਲਿਆ। ਬੋਧ ਗਿਆ ਉੱਥੇ ਬੜਾ ਇਤਿਹਾਸਕ ਥਾਂ ਆ ਬੋਧ ਗਿਆ, ਕਈ ਥਾਈਂ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ। ਬੋਧ ਗਿਆ ਤੋਂ ਇਹ ਦੋਵੇਂ ਗੱਡੀਆਂ ਆ ਰਹੀਆਂ ਸੀ, ਅੱਗੇ ਜਿਹੜੇ ਕੁਛ ਨੌਜਵਾਨ ਪਾਰਟੀ ਆਪਦੀ ਮਨਾ ਕੇ ਕੋਈ ਛੋਟੀ ਜੀ ਉੱਥੋਂ ਆ ਰਹੇ ਸਨ, 16 17 ਸਾਲ ਦੇ ਸਨ। ਤਾਂ ਉਹ ਸਾਈਡ ਤੋਂ ਝਗੜੇ ਆ, ਪਿੱਛੇ ਇਹਨਾਂ ਦੀ ਕਾਰ ਆ ਰਹੀ ਸੀ। ਇਹ ਰੌਕੀ ਦੀ ਮਾਂ ਆ ਜਿਹੜੀ ਉੱਥੋਂ ਦੀ ਵਿਧਾਇਕਾ ਆ, ਉਹ MLA ਤਾਂ ਸਰਕਾਰ ਇਹਨਾਂ ਦੀ ਹੈ, ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੀ ਉਹ ਪ੍ਰਮੁੱਖ ਨੇਤਾ ਸੀਗੀ, ਉੱਤੋਂ ਵਿਧਾਇਕਾ ਸੀ, ਉੱਤੋਂ ਇਹਦਾ ਮੁੰਡਾ ਸੀ ਜਿਹੜਾ ਉਹ ਨਿਸ਼ਾਨੇਬਾਜ਼ ਸੀ, ਤੇ ਉੱਤੋਂ ਦੀ ਡੱਬ 'ਚ ਬਾਹਰ ਦਾ ਪਿਸਤੌਲ ਸੀ। ਇਸ ਗੱਲ ਤੋਂ ਝਗੜੇ, ਪਹਿਲਾਂ ਉਹਨਾਂ ਨੂੰ ਕਿਹਾ ਕਿ ਜਾਓ ਭਾਜੋ, ਪਹਿਲਾਂ ਤਾਂ ਮੁੰਡਿਆਂ ਨੂੰ ਗਾਲਾਂ ਗੂਲਾਂ ਕੱਢੀਆਂ, ਮੁੜ ਕੇ ਸਾਈਡ ਤੋਂ ਕਿਹਾ ਕਿ ਜਾਓ ਭਾਜੋ। ਜਦੋਂ ਉਹਨਾਂ ਨੇ ਕਾਰ ਤੋਰੀ ਇਹਨੇ ਪਿੱਛੋਂ ਫਾਇਰ ਮਾਰ ਦਿੱਤਾ, ਉਹਦੇ 'ਚ ਅਦਿੱਤਿਆ ਨਾਂ ਦਾ ਮੁੰਡਾ ਸੀ, ਇੱਕ ਥਾਂ ਹੀ ਮਰ ਗਿਆ। ਬਾਅਦ ਦੇ ਵਿੱਚ ਬੜਾ ਰੌਲਾ ਪਿਆ ਉਸ ਘਟਨਾ ਨੂੰ ਲੈ ਕੇ, ਬਹੁਤ ਵੱਡੇ ਪੱਧਰ ਤੇ ਮੀਡੀਆ ਨੇ ਉਸ ਮੁੱਦੇ ਨੂੰ ਉਛਾਲਿਆ ਤੇ ਇਹ ਮਾਮਲਾ ਜਿਹੜਾ ਦਰਜ ਕਰਨਾ ਪਿਆ। ਜਦੋਂ ਪੁਲਿਸ ਨੇ ਦਬਾਅ ਬਣਾਇਆ ਤੇ ਇਹ ਜਿਹੜੀ ਬੀਬੀ ਸੀ, ਵਿਧਾਇਕਾ ਬੀਬੀ, ਉਹਨੇ ਇਹਨੂੰ ਪੇਸ਼ ਕਰਾ ਦਿੱਤਾ ਰੌਕੀ ਨੂੰ ਕਿ ਭਾਈ ਆ ਜਾ ਪੁੱਤ, ਕੋਈ ਗੱਲ ਨਹੀਂ, 2-4 ਮਹੀਨੇ ਹਾਸਿਆ ਖੇਡਿਆ ਇੱਥੇ ਜੇਲ੍ਹ ਦੇ ਵਿੱਚ, ਕੋਈ ਨਹੀਂ, ਜ਼ਮਾਨਤ ਹੋ ਜਾਏਗੀ। ਮਨੋਰਮਾ ਦੇਵੀ ਇਹਦੇ ਨਾਂ ਹੈ। ਤੇ ਇਹਦਾ ਜਿਹੜਾ ਪਿਤਾ ਹੈ ਰੌਕੀ ਦਾ, ਜਿਹਨੇ ਮਾਰਿਆ ਉਸ ਮੁੰਡੇ ਨੂੰ, ਰੌਕੀ ਦਾ ਪਿਤਾ ਵੀ ਵਾਹਵਾ ਸਾਊ ਹੈ, ਉਹ ਵੀ ਘੱਟੋ ਘੱਟ 2 ਦਰਜਨ ਮੁਕੱਦਮੇ ਆਪਦੇ ਉੱਤੇ ਲਈ ਫਿਰਦਾ, ਉਹ ਵੀ ਬਾਹੂ ਬਲੀ ਗਿਣਿਆ ਜਾਂਦਾ। ਸੋ ਸਾਰਾ ਟੱਬਰ ਹੀ ਇਹੋ ਜਿਹਾ ਸੀ। ਹੁਣ ਰੌਕੀ ਤੇ ਅੰਦਰ ਚਲੇ ਗਿਆ, ਇਹਦੀ ਮਾਂ ਨੂੰ ਸਿਆਪਾ ਪੈ ਗਿਆ, ਮਨੋਰਮਾ ਦੇਵੀ ਨੂੰ। ਸਿਆਪਾ ਇਸ ਕਰਕੇ ਪੈ ਗਿਆ ਕਿ ਜਦੋਂ ਪੁੱਤ ਨੂੰ ਲੱਭਣ ਗਏ ਤੇ ਮਾਂ ਦੇ ਘਰੋਂ ਅੱਗੋਂ ਸ਼ਰਾਬ ਬਰਾਮਦ ਹੋ ਗਈ। ਸ਼ਰਾਬ ਹੁਣ ਉੱਥੇ ਇਹਨਾਂ ਦੀ ਸਰਕਾਰ ਨੇ ਪਾਬੰਦ ਕੀਤੀ ਹੈ, ਆਪਦੀ ਸਰਕਾਰ ਨੇ ਪਾਬੰਦ ਕੀਤੀ, ਲੋਕਾਂ ਲਈ ਪਾਬੰਦੀ, ਘਰੇ ਇਹਨਾਂ ਨੇ ਮਹਿਫਲ ਲਾਈ ਹੋਈ ਹੈ। ਤੇ ਉਹ ਜਿਹੜੀ ਪੁਲਿਸ ਨੇ ਉਹ ਜਿਹੜੀ ਸ਼ਰਾਬ ਫੜੀ ਸੀ, ਹੁਣ ਉਹਦੇ ਅਧੀਨ ਇਹਦੀ ਮਾਂ ਦੇ ਵਾਰੰਟ ਕੱਢ ਦਿੱਤੇ। ਹੁਣ ਵਿਧਾਇਕਾ ਸਾਹਿਬ ਉਧਰੋਂ ਤਾਂ ਪਾਰਟੀ ਨੇ ਸਸਪੈਂਡ ਕਰ ਦਿੱਤੀ ਹੈ, ਲਾਲੂ ਪ੍ਰਸਾਦ ਯਾਦਵ ਨੇ ਉਧਰੋਂ ਤਾਂ ਇਹਦੀ ਮੁਅੱਤਲੀ ਕਰ ਦਿੱਤੀ ਹੈ, ਉਧਰੋਂ ਹੁਣ ਪੁਲਿਸ ਨੇ ਵਾਰੰਟ ਕੱਢ ਦਿੱਤੇ ਆ। ਰੌਕੀ ਤਾਂ ਵਿੱਚ ਅੰਦਰ ਚਲੇ ਗਿਆ, ਹੁਣ ਜਿਹੜੀ ਬੀਬੀ ਮਨੋਰਮਾ ਦੇਵੀ ਉਹ ਘਰੋਂ ਬਾਹਰ ਚਲੇ ਗਈ। ਜੀ ਜੀ, ਚਲੋ ਇਸ ਗੱਲੋਂ ਤਾਂ ਫਿਰ ਵੀ ਦੱਸ ਦੇਣੀ ਪਊਗੀ ਵੀ ਆਪਾਂ ਨੇ MLA ਨੂੰ ਸਸਪੈਂਡ ਕਰਕੇ ਵਾਰੰਟ ਜ਼ਰੂਰ ਕੱਢਤੇ ਆ ਜੀ। ਅਗਲੀ ਗੱਲ ਕਰੀਏ ਵੀ ਹੁਣ ਸਰਹੱਦੀ ਕਿਸਾਨ ਲਾਉਣਗੇ BSF ਖਿਲਾਫ ਧਰਨਾ। ਇਹ ਕਿਸਾਨਾਂ ਦਾ ਸਭ ਤੋਂ ਦੁਖੀ ਤਬਕਾ ਹੈ, ਜਿਹੜੇ ਸਰਹੱਦੀ ਕਿਸਾਨ ਆ, ਉਹ ਸਾਰੇ ਕਿਸਾਨਾਂ ਚੋਂ ਦੁਖੀ ਕਿਸਾਨ ਹੈ। ਦੁਖੀ ਕਿਸਾਨ ਇਸ ਕਰਕੇ ਆ ਕਿ ਮਾਂ ਹੁੰਦੀ ਹੈ ਜ਼ਮੀਨ ਜਿਹੜੀ ਕਿਸਾਨ ਦੀ, ਪਰ ਇਹ ਆਪਦੀ ਮਾਂ ਦੀ ਬੁੱਕਲ 'ਚ ਜਦੋਂ ਜੀ ਚਾਹੁਣ ਉਦੋਂ ਨਹੀਂ ਜਾ ਸਕਦੇ। ਇਹਨਾਂ ਦੇ ਸਮੇਂ ਮਿੱਥੇ ਹੋਏ ਆ ਕਿ ਇਸ ਸਮੇਂ ਤੁਸੀਂ ਜਾਣਾ, ਇਸ ਸਮੇਂ ਤੋਂ ਪਹਿਲਾਂ ਵਾਪਸ ਆਉਣਾ। ਫਿਰ ਇਹਨਾਂ ਤੇ ਇਹ ਸ਼ਰਤ ਲਾਗੂ ਹੈ ਕਿ ਇੰਨੇ ਫੁੱਟ ਤੋਂ ਉੱਚੀ ਫਸਲ ਨਹੀਂ ਬੀਜਣੀ। ਬੜੀਆਂ ਪਾਬੰਦੀਆਂ ਇਹਨਾਂ ਤੇ। ਕਸੂਰ ਇਹਨਾਂ ਦਾ ਇਹ ਹੈ ਕਿ ਇਹ ਮੁਲਕ ਵੰਡਿਆ ਗਿਆ ਤੇ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਤਾਰੋਂ ਪਾਰ ਆ ਗਈ। ਇਸ ਧਰਤੀ ਦੀ ਹਿੱਕ ਤੇ ਜਿਹੜੀ ਇਹ ਕੰਡਿਆਲੀ ਤਾਰ ਲੱਗੀ ਹੈ, ਇਸ ਮੁਲਕ ਨੂੰ ਜਿਹੜੇ ਇੱਕ ਸੀਨੇ ਨੂੰ 2 ਭਾਗਾਂ 'ਚ ਵੰਡਦੀ ਹੈ, ਤਾਂ ਇਹ ਜ਼ਮੀਨ ਜਿਨ੍ਹਾਂ ਦੀ ਤਾਰੋਂ ਪਾਰ ਹੈ ਉਹ ਸਭ ਤੋਂ ਦੁਖੀ ਕਿਸਾਨ, ਕਿਉਂ ਮਨ ਚਾਹੀ ਫਸਲ ਨਹੀਂ ਬੀਜ ਸਕਦੇ, ਮਨ ਚਾਹੇ ਟਾਈਮ ਆਪਣੀ ਜ਼ਮੀਨ 'ਚ ਨਹੀਂ ਜਾ ਸਕਦੇ। ਇਸ ਕਰਕੇ ਇਹ ਕਾਫੀ ਪਛੜ ਗਏ। ਵੈਸੇ ਤੇ ਬਾਰਡਰ ਏਰੀਆ ਜਿਹੜਾ ਸਾਰਾ ਹੀ ਪਛੜਿਆ ਹੋਇਆ, ਗੁਰਦਾਸਪੁਰ ਤੋਂ ਲੱਗ ਜਾਈਏ ਤੇ ਆ ਸਾਡੇ ਫਾਜ਼ਿਲਕਾ ਤੱਕ ਸਾਰੇ ਬਾਰਡਰ ਏਰੀਆ ਅਸੀਂ ਵੇਖਦੇ ਹਾਂ ਤੇ ਸਾਰੇ ਪਛੜੇ ਹੋਏ ਆ। ਪਰ ਇਹ ਜਿਹੜੇ ਕਿਸਾਨ ਆ ਇਹ ਜ਼ਿਆਦਾ ਪਛੜ ਗਏ, ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਜਦੋਂ ਬਾਰਡਰ ਤੇ ਤਣਾਅ ਹੋ ਜਾਵੇ ਉਦੋਂ ਕਈ ਵਾਰੀ ਇਹਨਾਂ ਦੀ ਜ਼ਮੀਨ ਹੈ ਜਿਹੜੀ ਬਜੌਤ ਖੁਣੋਂ ਰਹਿ ਜਾਂਦੀ, ਬਜੌਤ ਹੁੰਦੀ ਨਹੀਂ, ਪਹਿਲੀ ਖਾਲੀ ਛੱਡਣੀ ਪੈਂਦੀ ਹੈ। ਹੁਣ ਇਹਨਾਂ ਨੇ ਅੱਕ ਕੇ ਹੰਭ ਕੇ ਇਹ ਮੋਰਚਾ ਖੋਲ੍ਹਿਆ ਕਿ 1 ਜੂਨ ਤੋਂ ਅਸੀਂ BSF ਦੇ ਖਿਲਾਫ ਧਰਨਾ ਦੇਵਾਂਗੇ। ਇਹਨਾਂ ਦਾ ਦੋਸ਼ ਆ ਕਿ ਜੋ ਸਾਨੂੰ ਸਮਾਂ ਦਿੱਤਾ ਗਿਆ ਕਿ ਸਵੇਰੇ 10 ਵਜੇ ਤੁਸੀਂ ਜ਼ਮੀਨ 'ਚ ਜਾਣਾ, 5 ਵਜੇ ਪਰਤਣਾ ਹੈ, ਪਰ ਕਈ ਵਾਰੀ ਉਹ ਕਹਿੰਦੇ ਕਿ 2:30 ਵਜੇ ਬੁਲਾ ਲੈਂਦੇ ਆ ਕਿ ਆ ਜਾਓ ਭਾਈ,
ਕਈ ਵਾਰੀ ਕਹਿੰਦੇ ਕਿ ਜੇ ਜ਼ਿਆਦੀ ਧੁੰਦ ਪੈ ਜੇ ਸਾਨੂੰ ਤਾਂ ਨਹੀਂ ਜਾਣ ਦਿੰਦੇ ਖੇਤਾਂ ਦੇ ਵਿੱਚ, ਜੇ ਜ਼ਿਆਦਾ ਮੀਂਹ ਪੈ ਜੇ ਸਾਨੂੰ ਤਾਂ ਨਹੀਂ ਜਾਣ ਦਿੰਦੇ। ਸੋ ਦੁਖੀ ਹੋਇਆਂ ਨੇ ਇਹ ਮੋਰਚਾ ਖੋਲ੍ਹਿਆ। ਪਰ ਇੱਥੇ ਵੇਖਣ ਵਾਲੀ ਗੱਲ ਆ ਕਿ ਕੇਂਦਰ ਸਰਕਾਰ ਆ, ਸੂਬਾ ਸਰਕਾਰ ਆ, ਸਾਰੇ ਆ, ਕੋਈ ਵੀ ਇਹਨਾਂ ਦੀ ਵਾਹ ਨਹੀਂ ਫੜਦਾ। ਇਹ ਕੋਈ ਵੱਡੀ ਗੱਲ ਤੇ ਨਹੀਂ, ਇਹ ਸਿਰਫ ਇੱਕ ਤਾਲਮੇਲ ਦੀ ਕਮੀ ਹੈ ਨਾ ਕਿ ਉਹਨਾਂ BSF ਦੇ ਜਵਾਨਾਂ ਨੂੰ ਜਿਹੜੇ ਉੱਥੇ ਪਿਲਰਾਂ ਤੇ ਗੇਟਾਂ ਤੇ ਜਿਹੜੇ ਤੈਨਾਤ ਨੇ, ਉਹਨਾਂ ਨੂੰ ਹੁਕਮ ਹੀ ਜਾਰੀ ਕਰਵਾਉਣੇ ਕਿ ਭਾਈ ਇਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿਓ, ਇਹਨਾਂ ਦੀ ਰੋਜੀ ਰੋਟੀ ਹੈ, ਇਹਨਾਂ ਦੇ ਟੱਬਰ ਦੇ ਸਾਰੇ ਪੇਟ ਇਸ ਜ਼ਮੀਨ ਦੇ ਨਾਲ ਜੁੜੇ ਹੋਏ ਆ। ਪਰ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ। ਹੁਣ ਅੱਕ ਕੇ ਜਿਵੇਂ ਅੱਗੇ ਅਕਾਲੀ ਦਲ ਨੇ ਖੋਲ੍ਹਿਆ ਸੀ BSF ਦੇ ਖਿਲਾਫ ਮੋਰਚਾ, ਉਵੇਂ ਹੁਣ ਇਹਨਾਂ ਕਿਸਾਨਾਂ ਨੇ ਖੋਲ੍ਹ ਦਿੱਤਾ। ਔਰ ਇਹਨਾਂ ਕਿਸਾਨਾਂ ਦੀ ਇੱਕ ਦੁਖੀ ਦਾਸਤਾਂ ਇਹ ਵੀ ਹੈ ਕਿ ਇਹਨਾਂ ਨੂੰ ਮੁਆਵਜ਼ਾ ਮਿਲਣਾ ਸੀਗਾ। ਪਿਛਲੇ ਕਈ ਸਾਲਾਂ ਤੋਂ ਇਹਨਾਂ ਨੂੰ ਥੋੜਾ ਜਿਹਾ ਮੁਆਵਜ਼ਾ ਦਿੰਦੇ ਆ ਤੇ ਇਹਨਾਂ ਨੇ ਮੁਆਵਜ਼ਾ ਮੋਟਾ ਮੰਗਿਆ ਸੀ। ਹਾਈ ਕੋਰਟ ਨੇ ਹੁਕਮ ਵੀ ਕਰ ਦਿੱਤੇ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਇਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਹੁਣ ਇਹਨਾਂ ਨੂੰ ਕੋਰਟ ਦੇ ਹੁਕਮਾਂ ਤੇ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ, ਹੱਕ ਇਹਨਾਂ ਨੂੰ ਕਦੋਂ ਮਿਲਣਗੇ? ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਪਹਿਲ ਦੇ ਆਧਾਰ ਤੇ ਮਸਲੇ ਨਿਬੜਨੇ ਚਾਹੀਦੇ ਸੀ, ਉਹਨਾਂ ਨੂੰ ਆਪਣੇ ਮਸਲੇ ਹੱਲ ਕਰਾਉਣ ਲਈ ਹੁਣ ਧਰਨੇ ਦੇਣੇ ਪੈ ਰਹੇ, ਉਹ ਵੀ ਆਪਣੀ ਦੇਸ਼ ਦੀ ਫੌਜ ਦੇ ਉਲਟ। ਜੀ ਜੀ ਜੀ, ਆਪਣੇ ਦੇਸ਼ ਦੀ ਫੌਜ ਦੇ ਹਾਲ ਤਾਂ ਲੱਗ ਹੀ ਰਿਹਾ ਪਤਾ। 8ਵੀਂ ਕਲਾਸ ਦੇ ਇੱਕ ਵਿਦਿਆਰਥੀ ਨੂੰ 1 ਕਰੋੜ ਦਾ ਨੋਟਿਸ। ਇਹ ਵਾਕਿਆ ਜੀ ਬੜੀ ਖਬਰ ਜਿਹੜੀ ਹੈ ਦਿਮਾਗ ਨੂੰ ਸੁੰਨ ਕਰਨ ਵਾਲੀ ਹੈ ਕਿ ਇੱਕ ਜਵਾਕ ਨੂੰ ਕਰੋੜ ਦਾ ਨੋਟਿਸ, ਉਹ ਵੀ ਮਾਣਹਾਨੀ ਦਾ। ਇੱਥੇ ਸਾਡੇ ਪੱਤਰਕਾਰਾਂ ਨੂੰ ਪੰਜਾਬ ਦੇ ਵਿੱਚ ਕਈ ਵਾਰੀ ਲੀਡਰ ਕੱਢਦੇ ਹੁੰਦੇ ਆ, ਉਹ ਪੱਤਰਕਾਰ ਦੇ ਵਿਚਾਰੇ ਦੇ ਸਾਰਾ ਭਾਂਡਾ ਟਿੰਡਾ ਪਾ ਲਈਏ, ਉਹ ਮਸਾ ਕੁਝ ਕੋਈ ਹਜ਼ਾਰ ਦਾ ਬਣਦਾ ਤੇ ਨੋਟਿਸ ਆ ਜਾਂਦਾ ਖਬਰ ਲਾਉਣ ਦਾ ਇੰਨੇ ਲੱਖ ਦਾ। ਉਹ ਪੱਤਰਕਾਰ ਨੂੰ ਵਿਚਾਰੇ ਨੂੰ ਜਿਹੜੇ ਉਹ ਭਾਂਡੇ ਟਿੰਡੇ ਹੁੰਦੇ ਵੇਚ ਕੇ ਆਪਦੇ ਦਿਲ ਦੇ ਦੌਰੇ ਤੇ ਲਾਉਣੇ ਪੈ ਜਾਂਦੇ ਆ ਉਹ ਨੋਟਿਸ ਨੂੰ ਵੇਖ ਕੇ, ਇੰਨੀ ਰਕਮ ਹੁੰਦੀ ਆ। ਇਹ ਸਾਡੇ ਸਿਆਸਤ ਦੇ ਵਿੱਚ ਵੀ ਆ, ਨੋਟਿਸ ਹੀ ਖੇਡਦੇ ਆ। ਕਈ ਵਾਰੀ ਵਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਵੀ ਕੱਢਿਆ ਹੋਇਆ ਨੋਟਿਸ। ਉਧਰੋਂ ਕੇਜਰੀਵਾਲ ਸਾਹਿਬ ਹੋਰਾਂ ਨੂੰ ਤਾਂ ਉਹਨਾਂ ਨੂੰ ਤਾਂ ਵੈਸੇ ਹਰੇਕ ਮੱਸਿਆ ਪੁੰਨਿਆਂ ਤੇ ਆਉਂਦੇ ਹੀ ਰਹਿੰਦੇ ਆ ਨੋਟਿਸ ਮਾਣਹਾਨੀ ਤੇ। ਇਸ ਬੱਚੇ ਨੂੰ ਜਿਹੜਾ ਨੋਟਿਸ ਆਇਆ 1 ਕਰੋੜ ਦਾ, ਉਹਦਾ ਕਸੂਰ ਕੀ ਸੀ? ਉਹਦਾ ਕਸੂਰ ਇਹ ਸੀ, ਆਗਰੇ ਦਾ ਇਹ ਬੱਚਾ ਸੀਗਾ, ਇਹ ਸਕੂਲ ਚੋਂ ਫੇਲ ਹੋ ਗਿਆ। ਉੱਤਰ ਪ੍ਰਦੇਸ਼ ਦੀ ਘਟਨਾ। ਇਹ ਜਿਹੜਾ ਮੁੰਡਾ ਸੀਗਾ ਮੁਹੰਮਦ ਸ਼ਹਿਜਾਨ ਇਹਦਾ ਨਾਂ ਸੀ, ਕਾਨਵੈਂਟ ਸੈਂਟ ਫਰਾਂਸਿਸ ਸਕੂਲ ਦੇ ਵਿੱਚ ਪੜ੍ਹਦਾ ਸੀ। 8ਵੀਂ 'ਚ ਉੱਥੇ ਹੀ ਪੜ੍ਹਿਆ KG ਤੋਂ ਲੈ ਕੇ, ਤੇ ਇਹਨੂੰ 8ਵੀਂ 'ਚੋਂ ਫੇਲ ਕਰ ਦਿੱਤਾ ਗਿਆ। ਇਹਨੇ ਇੱਕ ਚਿੱਠੀ ਲਿਖੀ, ਇਹਨੇ ਪੁੱਛਿਆ, ਕਾਰਨ ਪੁੱਛਿਆ ਕਿ ਮੈਨੂੰ ਫੇਲ ਕਿਉਂ ਕੀਤਾ ਗਿਆ, ਮੈਨੂੰ ਦੱਸਿਆ ਜਾਵੇ ਕਿ ਮੈਂ ਕਿੱਥੇ ਅਸਫਲ ਰਿਹਾ। ਜਿਵੇਂ ਆਪਾਂ ਇੱਥੇ ਪੱਤਰ ਲਿਖ ਦਿੰਦੇ ਬੋਰਡ ਨੂੰ ਕਿ ਜੀ ਸਾਡੀ ਡਿਟੇਲ ਭੇਜੋ ਨੰਬਰਾਂ ਦੀ, ਕਿ ਕਿਹੜੇ ਚੋਂ ਘੱਟ ਆਇਆ, ਜਾਂ ਕਈ ਵਾਰੀ ਅਸੀਂ ਆਨਸਰ ਸ਼ੀਟ ਮੰਗਾ ਲੈਂਦੇ ਹਾਂ ਕਿ ਕਿਹੜੇ ਦੇ ਉੱਤਰ ਕਾਪੀ ਦੇ ਕਿਹੜੇ ਪ੍ਰਸ਼ਨ ਦੇ ਸਾਨੂੰ ਕਿੰਨੇ ਨੰਬਰ ਮਿਲੇ ਆ। ਹੱਕ ਹੈ। ਪਰ ਇਹਨੇ ਜੋ ਅਰਜ਼ੀ ਲਿਖੀ ਉਹ ਸਕੂਲ ਨੂੰ ਨਸ਼ਤਰ ਵਾਂਗੂ ਚੁਭੀ। ਉਹਨਾਂ ਨੇ ਉਲਟਾ ਇਹਨੂੰ ਨੋਟਿਸ ਭੇਜ ਦਿੱਤਾ ਕਿ 1 ਕਰੋੜ ਰੁਪਈਆ ਮਾਣਹਾਨੀ ਦਾ ਭਰ, ਕਿਉਂਕਿ ਤੇਰੀ ਚਿੱਠੀ ਨੇ ਸਾਡੀ ਇੱਜ਼ਤ ਨੂੰ ਠੇਸ ਪਹੁੰਚਾਈ ਹੈ, ਸਾਡੇ ਮਾਣ ਨੂੰ ਠੇਸ ਪਹੁੰਚਾਈ ਹੈ। ਹੁਣ ਵੇਖੋ, ਇੱਕ ਸਕੂਲ ਆ ਔਰ ਉਹਦਾ ਵਿਦਿਆਰਥੀ ਜਿਹੜਾ ਕਈ ਸਾਲਾਂ ਤੋਂ ਉੱਥੇ ਪੜ੍ਹਦਾ ਪਿਆ, ਉਹਨੂੰ ਇੰਨਾ ਵੀ ਹੱਕ ਨਹੀਂ ਕਿ ਉਹ ਇਹ ਪੁੱਛ ਸਕੇ ਭਾਈ ਮੈਨੂੰ ਫੇਲ ਕਾਹਤੋਂ ਕੀਤਾ ਗਿਆ, ਮੈਂ ਕਿੱਥੇ ਅਸਫਲ ਰਿਹਾ, ਕਿੱਥੇ ਮੇਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋਈਆਂ, ਕਿੱਥੇ ਉਹਨਾਂ 'ਚ ਅਧੂਰਾਪਣ ਸੀ। ਇਹਨਾਂ ਪੁੱਛਣ ਤੇ ਹੀ ਚਿੜ ਗਏ। ਪਰ ਇਹ ਸਕੂਲ ਹੈ ਜਿਹੜਾ ਆਪਦੀ ਜਗ੍ਹਾ ਤੇ ਸਹੀ ਹੈ, ਕਿਉਂਕਿ ਇੱਥੇ RTI ਪਾ ਕੇ ਪੁੱਛਦਾ ਕੋਈ ਬੰਦਾ ਕਿ ਜੀ ਜਿਹੜਾ ਸਾਡਾ ਨਰਿੰਦਰ ਮੋਦੀ ਹੈ, ਪ੍ਰਧਾਨ ਮੰਤਰੀ ਹੈ ਜਿਹੜਾ ਸਾਡਾ, ਉਹ ਕਿੰਨੀਆਂ ਪੜ੍ਹਿਆ, ਉਹ ਅੱਗੋਂ ਜਵਾਬ ਦੇ ਦਿੰਦੇ ਜੀ ਨਹੀਂ ਇਹ ਤਾਂ ਕੌਨਫੀਡੈਂਸ਼ੀਅਲ ਆ। ਹੁਣ ਦੇਖੋ, ਉਹ ਪ੍ਰਧਾਨ ਮੰਤਰੀ ਜਿਹੜਾ ਆਪਣੀ ਯੋਗਤਾ ਇਲੈਕਸ਼ਨ ਲੜਨ ਤੋਂ ਪਹਿਲਾਂ ਹਲਫਨਾਮੇ 'ਚ ਦੱਸੀ ਜਾਂਦਾ, ਤੇ ਜਦੋਂ ਕੋਈ RTI ਪਾ ਕੇ ਪੁੱਛਦਾ ਉਹ ਕਹਿੰਦੇ ਜੀ ਇਹ ਤਾਂ ਕੌਨਫੀਡੈਂਸ਼ੀਅਲ ਹੈ, ਬਹੁਤ ਜ਼ਿਆਦਾ ਕੌਨਫੀਡੈਂਸ਼ੀਅਲ, ਅਸੀਂ ਦੱਸ ਨਹੀਂ ਸਕਦੇ। ਇਹ ਕਮਾਲ ਦੀ ਗੱਲ ਹੈ। ਤੇ ਉਹੀ ਇਹ ਕੁਛ ਕਰਦੇ ਪਏ ਕਿ ਇੱਕ ਨੇ ਜੇ ਪੁੱਛਿਆ ਕਿ ਭਾਈ ਕਾਰਨ ਕੀ ਹੈ ਮੇਰੇ ਫੇਲ ਹੋਣ ਦਾ, ਤੇ ਉਹਨਾਂ ਨੇ ਚੱਕ ਕੇ ਨੋਟਿਸ ਫੜਾ ਦਿੱਤਾ ਕਿ 1 ਕਰੋੜ ਭਰ ਪਹਿਲਾਂ, ਫਿਰ ਦੱਸਾਂਗੇ ਤੂੰ ਫੇਲ ਕਦੋਂ ਹੋਇਆ ਸੀ। ਸੋ ਇਹ ਸਾਡੇ ਸਕੂਲੀ ਢਾਂਚੇ ਦੀ ਇੱਕ ਵੰਨਗੀ ਹੈ ਕਿ ਇੱਥੇ ਸਿਰਫ ਮਾਲ ਕਮਾਇਆ ਜਾਂਦਾ ਹੈ, ਇੱਥੇ ਜਵਾਬ ਨਹੀਂ ਦਿੱਤਾ ਜਾਂਦਾ ਕਿ ਤੁਹਾਡਾ ਕੰਮ ਕਿਹੋ ਜਿਹਾ, ਕਿੱਥੇ ਤੁਹਾਡੀ ਊਣਤਾਈ ਹੈ, ਉਹ ਨਹੀਂ ਵੇਖਿਆ ਜਾਂਦਾ। ਸਿਰਫ ਇਹ ਹੈ ਕਿ ਮਾਲ ਬਟੋਰਿਆ ਜਾਂਦਾ। ਇਹ ਬੜੀ ਸ਼ਰਮਨਾਕ ਘਟਨਾ ਕਿ ਇੱਕ ਵਿਦਿਆਰਥੀ ਉਸ ਸਕੂਲ ਦਾ, ਆਪਣੇ ਸਕੂਲ ਤੋਂ ਜਿਹੜੇ ਸੂਚਨਾ ਜਿਹੜਾ ਸ਼ਾਇਦ ਉਹਦਾ ਹੱਕ ਆ ਉਹ ਵੀ ਨਹੀਂ ਮੰਗ ਸਕਦਾ, ਤੇ ਇਸ ਤੋਂ ਵੱਡੀ ਸ਼ਰਮਨਾਕ ਘਟਨਾ ਕਿਹੜੀ ਹੋਏਗੀ। ਬਿਲਕੁਲ ਜੀ। ਅਗਲੀ ਗੱਲ ਕਰਦੇ ਵੀ ਸਹਿਜਧਾਰੀ ਵੋਟ ਬਾਰੇ ਸ਼੍ਰੋਮਣੀ ਕਮੇਟੀ ਪਹੁੰਚੀ ਸੁਪਰੀਮ ਕੋਰਟ। ਸ਼੍ਰੋਮਣੀ ਕਮੇਟੀ ਹੈ ਜਿਹੜੀ ਅੱਜ ਕੱਲ੍ਹ
ਸਿਆਸਤ ਦਾ ਪੂਰਾ ਖਿਆਲ ਰੱਖਣ ਡਈ ਹੈ। ਸਾਡੇ ਦੇਸ਼ ਦੇ ਵਿੱਚ ਜਦੋਂ ਦੀ ਧਰਮ ਤੇ ਸਿਆਸਤ ਸਕੀਆਂ ਭੈਣਾਂ ਬਣੀਆਂ ਨੇ, ਉਸ ਤੋਂ ਬਾਅਦ ਦੋਨੇ ਇੱਕ ਦੂਜੇ ਦਾ ਬੜਾ ਖਿਆਲ ਰੱਖਦੀਆਂ। ਜਦੋਂ ਇੱਕ ਤੇ ਮੁਸੀਬਤ ਪੈਂਦੀ ਹੈ, ਦੂਜਾ ਢਾਲ ਬਣ ਕੇ ਆ ਕੇ ਖੜ ਜਾਂਦਾ ਨਾਲ। ਇਹ ਇਹਨਾਂ ਦੀ ਵਧੀਆ ਅਸੀਂ ਮਿਸਾਲ ਲੈ ਸਕਦੇ ਹਾਂ। ਹੁਣ ਅਕਾਲੀ ਦਲ ਹੈ ਜਿਹੜਾ, ਉਹ 2017 ਚ ਜਾਣ ਤੋਂ ਪਹਿਲਾਂ ਉਹ ਪਰਾਂ ਹੇਠ ਕਰਨਾ ਚਾਹੁੰਦਾ ਹੈ ਸਾਰਾ ਕੁਛ। ਕਮੇਟੀ ਨੂੰ ਆਪਣੇ ਪਰਾਂ ਹੇਠ ਕਰ ਲਈਏ ਕਿ ਕੱਲ ਨੂੰ ਕੀ ਪਤਾ ਉੱਥੇ ਕਿਹੜੇ ਰਾਜੇ ਨੇ ਵਾਜਾ ਵਜਾ ਦੇਣਾ 2017 ਚ, ਤੇ ਪਹਿਲਾਂ ਇੱਧਰੋਂ ਸੇਵ ਹੋ ਜਾਈਏ। ਇਸੇ ਕਰਕੇ ਹੀ ਸਾਰਾ ਕੁਛ ਹੋਇਆ। ਸਹਿਜਧਾਰੀਆਂ ਵਾਲਾ ਮੁੱਦਾ ਜਿਹੜਾ ਰਾਜ ਸਭਾ ਚ ਗਿਆ, ਉੱਥੇ ਪਾਸ ਕਰਾ ਲਿਆ ਬਿੱਲ, ਫਿਰ ਲੋਕ ਸਭਾ ਚ, ਫਿਰ ਰਾਸ਼ਟਰਪਤੀ ਚ, ਸਾਰਾ ਏਡੀ ਛੇਤੀ ਹੋਇਆ ਕਿ ਜਿਵੇਂ ਖੂਹ ਤੇ ਆਲੇ ਦੁਆਲੇ ਚੰਗਾ ਵਹਿੜਕਾ ਹੋਵੇ, ਭੱਜ ਕੇ ਉਹ ਗੇੜਾ ਕੱਢਦਾ ਹੁੰਦਾ, ਜਿਵੇਂ ਉਹ ਅੱਗੇ ਗੇੜਦੇ ਹੁੰਦੇ ਸੀ ਖੂਹ, ਤਾਂ ਉਸ ਤਰੀਕੇ ਨਾਲ ਹੀ ਬਿੱਲ ਨੇ ਗੇੜਾ ਕੱਢਿਆ। ਨਹੀਂ ਤੇ ਆਮ ਬਿੱਲ ਜਿਹੜੇ ਉੱਥੇ ਹੀ ਘੁੰਮਦੇ ਘਮਾਉਂਦੇ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਕੋਲ ਉੱਥੇ ਬੌਡੇ ਹੋ ਜਾਂਦੇ। ਪਰ ਇਹ ਬਿੱਲ ਜਿਹੜਾ ਸੀ ਤਗੜੇ ਵਹਿੜਕੇ ਵਾਂਗੂ ਘੁੰਮਿਆ, ਨਾਲ ਦੀ ਨਾਲ ਹੀ ਸਾਰੀਆਂ ਮੰਜ਼ਲਾਂ ਪਾ ਗਿਆ। ਹੁਣ ਇਹਨਾਂ ਨੇ ਵੀ ਦੇਰੀ ਨਹੀਂ ਕੀਤੀ, ਸ਼੍ਰੋਮਣੀ ਕਮੇਟੀ ਵਾਲੇ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਆ ਕਿ ਭਾਈ ਇਸ ਕੇਸ ਦਾ ਜਿਹੜਾ ਸਾਡਾ ਫੈਸਲਾ ਕਰੋ, ਕਿਉਂਕਿ ਇਹ ਕੇਸ ਸਹਿਜਧਾਰੀ ਵਾਲਾ ਮੁੱਦਾ ਸੀਗਾ ਜਿਹੜਾ ਪਹਿਲਾਂ ਹਾਈ ਕੋਰਟ 'ਚ ਗਿਆ ਸੀਗਾ, ਫਿਰ ਹਾਈ ਕੋਰਟ 'ਚੋਂ ਸੁਪਰੀਮ ਕੋਰਟ 'ਚ ਚਲੇ ਗਿਆ ਸੀ। ਸੁਪਰੀਮ ਕੋਰਟ ਨੇ ਹਾਊਸ ਤੇ ਰੋਕ ਲਾ ਦਿੱਤੀ ਸੀਗੀ, ਜਿਹੜਾ ਹਾਊਸ ਇਹਨਾਂ ਨੇ ਚੁਣਿਆ ਸੀ ਉਹਦੇ ਤੇ ਰੋਕ ਲਾ ਕੇ ਇਹਨਾਂ ਨੇ ਅੰਤਰਿਮ ਕਮੇਟੀ ਬਣਾ ਦਿੱਤੀ ਸੀ 16 ਮੈਂਬਰੀ, ਤੇ ਅਵਤਾਰ ਸਿੰਘ ਮੱਕੜ ਉਹਦੇ ਪ੍ਰਧਾਨ, ਜਿਹੜੇ ਕਾਰਜਕਾਰੀ ਪ੍ਰਧਾਨ ਸਨ। ਹੁਣ ਇਹਨਾਂ ਨੇ ਪਹੁੰਚ ਕੀਤੀ ਹੈ ਕਿ ਭਾਈ ਇਸ ਕੇਸ ਦਾ ਜਿਹੜਾ ਫੈਸਲਾ ਜਲਦੀ ਕਰ ਦਿਓ। ਸੁਪਰੀਮ ਕੋਰਟ ਨੇ ਮੰਨਿਆ ਇਸ ਚੀਜ਼ ਨੂੰ ਕਰ ਦੇਣਾ ਚਾਹੀਦਾ, ਸਵੇਰ ਤੋਂ ਉੱਥੇ ਸੁਣਵਾਈ ਸ਼ੁਰੂ ਹੋ ਜਾਣੀ ਹੈ। ਇਹਦਾ ਮਤਲਬ ਹੈ ਕਿ 2017 ਦੀ ਜੰਗ ਤੋਂ ਪਹਿਲਾਂ ਇੱਕ ਜੰਗ ਹੈ ਜਿਹੜੀ ਸੈਮੀਫਾਈਨਲ ਦੀ ਜੇ ਕਹਿ ਲਈਏ, ਉਹ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ ਜਲਦੀ, ਜਾਂ ਇਹ ਹੋ ਸਕਦਾ ਕਿ ਜਿਹੜੇ ਪੁਰਾਣੇ ਹਾਊਸ ਨੂੰ ਮਾਨਤਾ ਮਿਲ ਜਾਵੇ। ਦੋ ਹੀ ਬਦਲ ਨੇ ਜਿਹੜੇ ਉੱਥੋਂ ਨਿਕਲਣਗੇ, ਕਿਉਂਕਿ ਸਹਿਜਧਾਰੀਆਂ ਵਾਲਾ ਤਾਂ ਮੁੱਦਾ ਜਿਹੜਾ ਹੁਣ ਤਕਰੀਬਨ ਖਤਮ ਹੋ ਚੁੱਕਾ ਹੈ। ਤਾਂ ਇੱਕ ਇਹ ਹੋ ਸਕਦਾ ਕਿ ਹਾਊਸ ਨੂੰ ਪ੍ਰਵਾਨਗੀ ਮਿਲ ਜਾਵੇ, ਨਹੀਂ ਤੇ ਚੋਣ ਹੈ ਜਿਹੜੀ ਉਹਦਾ ਰਾਹ ਪੱਧਰਾ ਹੋ ਜਾਵੇ। ਪਰ ਸ਼੍ਰੋਮਣੀ ਕਮੇਟੀ ਇੱਥੇ ਨਹੀਂ, ਸ਼੍ਰੋਮਣੀ ਕਮੇਟੀ ਹੁਣ ਉਹ ਆਪਦੀ ਜਿਹੜੀ ਉਹਦੀ ਗਿੱਠ ਮੋਟੀ ਐਨਕ ਸੀ ਉਹ ਵੀ ਉਹਨੇ ਲਾ ਕੇ ਪਰਾਂ ਮਾਰੀ ਹੈ। ਹੁਣ ਉਹਨੂੰ ਪ੍ਰਵਾਸੀ ਵੀ ਦੇਸਾਂ ਲੱਗ ਪਏ ਆ। ਹੁਣ ਕਹਿੰਦੀ ਹੈ ਕਿ ਅਸੀਂ ਜਿਹੜੇ ਪ੍ਰਵਾਸੀਆਂ ਤੇ ਨਸਲੀ ਹਮਲੇ ਹੋ ਰਹੇ ਆ ਇਹ ਵੀ ਰੋਕਾਂਗੇ। ਵਿਚਾਰ ਕਰ ਰਹੇ ਨੇ ਬੁੱਧੀਜੀਵੀਆਂ ਦੀ, ਉਹਨਾਂ ਨੇ ਇੱਕ ਟੀਮ ਬਣਾਈ ਹੈ, ਕਮੇਟੀ ਬਣਾਈ, ਉਹਦੇ ਤੋਂ ਸਲਾਹਾਂ ਲਈਆਂ ਨੇ। ਹੁਣ ਪ੍ਰਵਾਸੀ ਜਿਹੜੇ ਆ ਉਹ ਅਕਾਲੀਆਂ ਨੂੰ ਉੱਥੇ ਵੜਨ ਨਹੀਂ ਦਿੰਦੇ, ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਵੀ ਹੋਇਆ ਕਿ ਚਲੋ ਜੀ ਹੁਣ ਇਹਨਾਂ ਦਾ ਵੀ ਖਿਆਲ ਕਰ ਲਈਏ। ਸੋ ਸਾਰਾ ਕੁਛ ਜਿਹੜਾ ਕੀਤਾ ਸਿਆਸਤ ਲਈ ਜਾ ਰਿਹਾ ਹੈ। ਪਰ ਇਹ ਇੱਕ ਇਸ ਗੱਲ ਦੇ ਵਿੱਚ ਇੱਕ ਅਟਲ ਸੱਚਾਈ ਹੈ ਕਿ ਅਕਾਲੀ ਦਲ 2017 ਦੇ ਵਿੱਚ ਆਪਣੀ ਜਿੱਤ ਨਿਸ਼ਚਿਤ ਨਹੀਂ ਮੰਨ ਕੇ ਚੱਲਦਾ। ਇਸੇ ਕਰਕੇ ਉਹ ਪਹਿਲਾਂ ਕਮੇਟੀ ਵਾਲਾ ਜਿਹੜਾ ਕੰਮ ਆ ਉਹਨੂੰ ਕਰਕੇ ਸੁਰਖਰੂ ਹੋ ਜਾਣਾ ਚਾਹੁੰਦਾ ਹੈ ਕਿ 2017 ਚ ਸਾਨੂੰ ਇਹ ਚਿੰਤਾ ਨਾਲ ਲੱਕ ਦੇ ਬੰਨ ਕੇ ਨਾ ਲਿਜਾਣੀ ਪਵੇ। ਜੀ ਨਜਾਇਜ਼ ਸ਼ਰਾਬ ਫੜਨ ਲਈ ਪੁਲਿਸ ਆਪ ਹੀ ਫੜੀ ਗਈ, ਫਿਰ ਵਾਵਾ ਬੁਰੀ ਹੋਈ। ਹਾਂ, ਇਹ ਉਹੀ ਘਟਨਾ ਜੀ ਜਿਹਦਾ ਮੈਂ ਕਿ ਜ਼ਿਕਰ ਕਰਕੇ ਹਟਿਆ। ਰਾਜਾ ਸਾਂਸੀ ਦੇ ਲਾਗੇ ਇਹ ਸਾਰਾ ਕੁਝ ਹੋਇਆ। ਉੱਥੇ ਸ਼ਰਾਬ ਫੜਨ ਚਲੇ ਗਏ ਤੇ ਉਹ ਜਿਹੜਾ ਸਬ ਇੰਸਪੈਕਟਰ ਸੀਗਾ ਨਾਲ ਉਹਨੇ ਹੋਰ ਲੈ ਲਏ ਮੁਲਾਜ਼ਮ, ਉੱਥੇ ਚਲੇ ਗਏ, ਸ਼ਰਾਬ ਫੜ ਵੀ ਲਈ, ਬੰਦੇ ਵੀ ਫੜ ਲਏ। ਉਹ ਜਦੋਂ ਜੀਪ 'ਚ ਬਹਾ ਕੇ ਤੁਰਨ ਲੱਗਾ ਤੇ ਅੱਗੇ ਬੀਬੀਆਂ ਲਿਟ ਗਈਆਂ ਜਿਸ ਵੇਲੇ, ਤੇ ਉੱਥੇ ਲੋਕ ਇਕੱਠੇ ਹੋ ਗਏ। ਜਿਹੜੇ ਹੁਣ ਦੂਜੇ ਪੁਰਾਣੇ ਹੋਣੇ ਆ, ਜਿਹੜੇ ਉੱਥੇ ਜਾਂਦੇ ਆਉਂਦੇ ਹੋਣੇ, ਲੋਕਾਂ ਨੂੰ ਪਤਾ ਹੋਣਾ ਵੀ ਕਿਸ ਤਰ੍ਹਾਂ ਦੇ ਲੋਕ ਆ, ਉਹ ਦੂਜੇ ਦੇ ਨਾਲ ਦੇ ਉੱਥੋਂ ਤੇ ਖਿਸਕ ਗਏ। ਉਹ ਜਿਹੜਾ ਸਬ ਇੰਸਪੈਕਟਰ ਸੀ ਉਹ ਤਾਰਿਆਂ ਦੀ ਜਿਹੜੀ ਚਮਕ ਦੇ ਵਿੱਚ ਥੋੜਾ ਜਿਹਾ ਰੋਬ ਮਾਰ ਬੈਠਾ, ਉਹ ਅੜਿਆ ਰਿਹਾ। ਉਹਨਾਂ ਨੇ ਫੜ ਕੇ ਫਿਰ ਸਬ ਇੰਸਪੈਕਟਰ ਢਾ ਲਿਆ, ਨਾਲੇ ਤੋਂ ਉਹਦਾ ਪਿਸਤੌਲ ਕੱਢ ਲਿਆ ਉੱਥੇ, ਤੇ ਬੁਰੀ ਤਰ੍ਹਾਂ ਉਹਨੂੰ ਤਲਪਿਆ। ਉਹਨੇ ਕਿਸੇ ਤਰੀਕੇ ਨਾਲ ਛੁੱਟ ਛੁਟਾ ਕੇ ਫਿਰ ਆਪਦੇ SSP ਨੂੰ ਫੋਨ ਕੀਤਾ ਕਿ ਬੌੜੀ ਮੇਰੀ ਕਿ ਆ ਕੇ ਮੈਨੂੰ ਛਡਾਓ ਤੇ ਸਹੀ। ਉਹਨੇ SSP ਨੂੰ ਫੋਨ ਕੀਤਾ, SSP ਨੇ DSP ਨੂੰ ਫੋਨ ਕੀਤਾ, DSP ਮੌਕੇ ਤੇ ਪਹੁੰਚਿਆ, ਉਹਨਾਂ ਨੂੰ ਛਡਾਇਆ। ਪੁਲਿਸ ਨੇ ਜਾ ਕੇ ਮਾਮਲਾ ਦਰਜ ਕਰ ਦਿੱਤਾ ਕਿ ਸਾਡੀ ਪੁਲਿਸ ਪਾਰਟੀ ਤੇ ਹਮਲਾ ਹੋ ਗਿਆ। ਜਦੋਂ ਉਹ ਪਿੰਡ ਵਾਲਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਜਿਹੜਾ ਉਹਨਾਂ ਦੇ ਉੱਤੇ ਬੈਠਾ ਸੀਗਾ ਸਿਆਸੀ ਪ੍ਰਭੂ, ਉਹਨੂੰ ਤਾਰ ਦਿੱਤੀ ਕਿ ਭਾਈ ਆਹ ਗੜਬੜ ਹੋ ਗਈ ਹੈ, ਤੇ ਉਹਨੇ ਸਾਰੀ ਫਿਲਮ ਹੀ ਘੁਮਾ ਦਿੱਤੀ। ਉਹਨੇ ਆਖਿਆ ਤੁਸੀਂ ਇਹ ਕਹਿ ਦਿਓ ਕਿ ਸਾਡੇ ਇਹਨਾਂ ਨੇ ਲੀੜੇ ਪਾੜੇ ਆ, ਬੀਬੀਆਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਕਹੋ ਸਾਡੇ ਨਾਲ ਬਦਤਮੀਜ਼ੀ ਕੀਤੀ ਆ। ਉਹੀ ਗੱਲ ਹੈ ਜੀ ਕਿ ਉਹ ਬੀਬੀਆਂ ਇਸ ਗੱਲ ਤੇ ਅੜ ਗਈਆਂ। ਹਾਰ ਕੇ ਪੁਲਿਸ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਝੁਕਣਾ ਪਿਆ, ਪੈਰ ਪਛਾੜੀ ਕਰਨੇ ਪਏ। ਪੁਲਿਸ ਵਾਲੇ ਅਖੀਰ ਇਹ ਆ ਕੇ ਛੁੱਟੇ ਕਿ ਜੀ ਇਹ ਜਿਹੜਾ ਅਫਸਰ ਸੀ ਇਹ ਤੇ ਆਪਦੀ ਮਨਮਾਨੀ ਕਰਨ ਤੁਰ ਪਿਆ, ਸਾਨੂੰ ਤੇ ਇਹਨੇ ਭਰੋਸੇ 'ਚ ਨਹੀਂ ਲਿਆ। ਹੁਣ ਤੁਸੀਂ ਆਪ ਵੇਖੋ ਕਿ ਲੋਕ ਪੁਲਿਸ ਨਾਲ ਕਿਸ ਤਰੀਕੇ ਨਾਲ ਪੇਸ਼ ਆਉਣ ਲੱਗ ਪਏ ਆ।
ਜਿਵੇਂ ਆਪਾਂ ਅੱਗੇ ਗੱਲ ਕੀਤੀ ਹੈ ਜੀ ਜੀ ਕਿ ਇਹ ਜਿੱਦਾਂ ਤੂਫਾਨ ਆਉਣ ਤੋਂ ਪਹਿਲਾਂ ਥੋੜੀ ਜਿਹੀ ਹਿਲਜੁਲ ਹੁੰਦੀ ਹੈ, ਹਿਲਜੁਲ ਹੋ ਰਹੀ ਹੈ, ਇਹਨਾਂ ਦੀਆਂ ਮਨਮਾਨੀਆਂ ਨਹੀਂ ਚੱਲਣੀਆਂ। ਇਹ ਥਾਣੇਦਾਰ ਘੱਟ ਤੇ ਸੂਬੇਦਾਰ ਜ਼ਿਆਦਾ ਬਣਦੇ ਆ ਜਦੋਂ ਇਹ ਲੋਕਾਂ 'ਚ ਵਿਚਰਦੇ ਆ, ਤੇ ਇਹਨਾਂ ਨੂੰ ਹੁਣ ਆਪਦੀ ਸੂਬੇਦਾਰੀ ਛੱਡ ਕੇ ਆਨੇ ਵਾਲੀ ਥਾਂ ਤੇ ਆ ਜਾਣਾ ਚਾਹੀਦਾ। ਇਹ ਚੌਕੀਦਾਰ ਨੇ ਜਨਤਾ ਦੇ, ਇਹਨਾਂ ਨੂੰ ਚੌਕੀਦਾਰੀ ਕਰਨੀ ਚਾਹੀਦੀ ਹੈ। ਹੁਣ ਸੂਬੇਦਾਰੀ ਵਾਲਾ ਕੰਮ ਜਿਹੜਾ ਨਹੀਂ ਚੱਲੇਗਾ ਮੇਰੇ ਖਿਆਲ ਨਾਲ। ਜੀ ਜੀ ਉੱਤਰਾਖੰਡ ਨਤੀਜੇ ਤੋਂ ਉਤਸ਼ਾਹਿਤ ਪੰਜਾਬ ਕਾਂਗਰਸ ਨੇ ਅਕਾਲੀਆਂ ਤੇ ਕੀਤਾ ਸ਼ਬਦੀ ਹਮਲਾ। ਉੱਤਰਾਖੰਡ ਦੇ ਵਿੱਚ ਜੋ ਵਾਪਰਿਆ, ਨਰਿੰਦਰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਹਾਰ ਆ ਇਹਨਾਂ 2 ਸਾਲਾਂ ਦੀ, ਕਿਉਂਕਿ ਇਹਨਾਂ ਨੇ ਉੱਥੇ ਸਾਰਾ ਕੁਝ ਕੀਤਾ ਜਿਹਨੂੰ ਆਪਾਂ ਅਨੈਤਿਕ ਕਹਿੰਦੇ ਆ, ਗੈਰ ਇਖਲਾਕੀ ਕਹਿੰਦੇ ਆ। ਸਾਰਾ ਕੁਝ ਇਹਨਾਂ ਨੇ ਕਰਕੇ ਵੇਖਿਆ ਉੱਥੇ, ਖਰੀਦੋ ਫਰੋਖਤ, ਤਾਕਤ ਦਾ ਮੁਜ਼ਾਹਰਾ, ਹਰੇਕ ਚੀਜ਼ ਕਰਕੇ ਵੇਖੀ। ਉਸ ਤੋਂ ਪਹਿਲਾਂ ਅਰੁਣਾਚਲ ਦੇ ਵਿੱਚ ਇਹਨਾਂ ਨੇ ਇਹੀ ਫਾਰਮੂਲਾ ਲਾਗੂ ਕੀਤਾ ਸੀ। ਉੱਤਰਾਖੰਡ ਦੇ ਵਿੱਚ ਸਭ ਕੁਝ ਕਰਨ ਦੇ ਬਾਵਜੂਦ ਹਰੀਸ਼ ਰਾਵਤ ਹੈ ਜਿਹੜਾ, ਉਹ ਬਹੁਮਤ ਸਿੱਧ ਕਰਨ 'ਚ ਕਾਮਯਾਬ ਰਿਹਾ। ਜਿਹੜੇ 9 ਇਹਨਾਂ ਨੇ ਪੱਟੇ ਸਨ, ਉਹਨਾਂ 9 ਨੂੰ ਚੋਣ ਦੇ ਵਿੱਚ ਭਾਗ ਲੈਣ ਲਈ ਇਜਾਜ਼ਤ ਨਹੀਂ ਮਿਲੀ। ਇਸ ਕਰਕੇ ਹਰੀਸ਼ ਰਾਵਤ ਹੈ ਜਿਹੜਾ ਸੌਖਿਆਂ ਹੀ ਬਹੁਮਤ ਸਿੱਧ ਕਰ ਗਿਆ। ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਇਆ ਭਾਰਤੀ ਜਨਤਾ ਪਾਰਟੀ ਦਾ। ਉਹਨਾਂ ਨੇ ਉੱਤਰ ਪ੍ਰਦੇਸ਼ ਚੋਣਾਂ 'ਚ ਉਤਰਨਾ ਸੀ, ਪਰ ਉੱਤਰਾਖੰਡ ਦੇ ਵਿੱਚ ਜਿਹੜੀ ਉਹਨਾਂ ਨੂੰ ਇੱਕ ਨੈਤਿਕ ਪੱਧਰ ਤੇ ਹਾਰ ਮਿਲੀ ਹੈ, ਇਹ ਉੱਥੇ ਉਹਨਾਂ ਦਾ ਖੜਾ ਨਹੀਂ ਛੱਡੇਗੀ। ਹੁਣ ਕਾਂਗਰਸ ਹੈ ਜਿਹੜੀ ਪਹਿਲਾਂ ਨਿਰਜੀਵ ਹੋਈ ਪਈ ਸੀ, ਉਹ ਅਚਾਨਕ ਉਹਨੂੰ ਸੰਜੀਵਨੀ ਬੂਟੀ ਮਿਲ ਗਈ, ਉਹ ਸਜੀਵ ਹੋ ਗਈ। ਉਹਦਾ ਅਸਰ ਹੈ ਜਿਹੜਾ ਇੱਥੋਂ ਤੱਕ ਵੇਖਣ ਨੂੰ ਮਿਲਿਆ। ਇੱਥੇ ਚਰਨਜੀਤ ਸਿੰਘ ਚੰਨੀ ਹੋਰੀ ਵੀ ਕਹਿੰਦੇ ਕਿ ਬਾਦਲ ਸਾਹਿਬ ਹੁਣ ਬੋਲੋ, ਚੁੱਪ ਕਿਉਂ ਜੇ? ਇਹਨਾਂ ਨੂੰ ਵੀ ਸਵਾਲ ਕਰਨ ਦਾ ਮੌਕਾ ਮਿਲ ਗਿਆ। ਔਰ ਇਹ ਸਵਾਲ ਉਹਨਾਂ ਨੇ ਇਸ ਕਰਕੇ ਕੀਤੇ ਕਿ ਧਾਰਾ 356 ਤੇ ਤੁਸੀਂ ਬੋਲਦੇ ਕਿਉਂ ਨਹੀਂ? ਕਿਉਂਕਿ ਧਾਰਾ 356 ਇੱਕ ਇਹੋ ਜਿਹਾ ਹਥਿਆਰ ਹੈ ਕੇਂਦਰ ਦੇ ਕੋਲ, ਉਹ ਧਾਰਾ ਲਾਗੂ ਕਰਕੇ ਕਿਤੇ ਵੀ ਸਰਕਾਰ ਹੈ ਜਿਹੜੀ ਉਹ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕਰਾ ਦਿੰਦੇ ਆ। ਬਾਦਲ ਸਾਹਿਬ ਨਹੀਂ ਬੋਲੇ। ਬਾਦਲ ਸਾਹਿਬ ਦਾ ਜਿਹੜਾ ਚੁੱਪ ਰਹਿਣਾ ਇਹ ਰੜਕਦਾ ਹੈ। ਇਹ ਨਾ ਤੇ ਭਾਰਤ ਮਾਤਾ ਕੀ ਜੈ ਵਾਲੇ ਮੁੱਦੇ ਤੇ ਬੋਲੇ, ਨਾ JNU ਦੇ ਮੁੱਦੇ ਤੇ ਬੋਲੇ, ਜਦ ਕਿ ਇਸੇ ਅਲਾਇੰਸ ਦੇ ਵਿੱਚ ਬੈਠਾ ਸ਼ਿਵ ਸੈਨਾ ਵਾਲਾ ਹੈ ਜਿਹੜਾ, ਉਹ ਹਰੇਕ ਮੁੱਦੇ ਤੇ ਖੁੱਲ ਕੇ ਕਹਿੰਦਾ। ਉਹਨੇ ਇਸ ਮੁੱਦੇ ਤੇ ਵੀ ਕਿਹਾ ਕਿ ਲੋਕਤੰਤਰ ਦੀ ਜਿੱਤ ਹੋਈ ਹੈ। ਇੱਥੋਂ ਤੱਕ ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਇਹ ਲੋਕਤੰਤਰ ਦੀ ਜਿੱਤ, ਇਹਦਾ ਮਤਲਬ ਕਿ ਭਾਜਪਾ ਵਾਲੇ ਹਾਰੇ ਆ। ਪਰ ਸਾਡੇ ਇੱਥੇ ਜਿਹੜੇ ਪਿਓ ਪੁੱਤਰ ਆ, ਇਹਨਾਂ ਨੇ ਹਾਲੇ ਤੱਕ ਮੂੰਹ ਨਹੀਂ ਖੋਲਿਆ, ਸੁੱਚੇ ਮੂੰਹ ਬੈਠੇ ਆ। ਇਹਨਾਂ ਨੇ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਤੇ ਉਹ ਕਾਂਗਰਸ ਵਾਲੇ ਕਹਿੰਦੇ ਭਾਈ ਹੁਣ ਬੋਲੋ ਹੁਣ, ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਪਰ ਕੋਈ ਨਾ ਕੁੰਡਾ ਖੋਲਦਾ ਪਿਆ, ਨਾ ਕੋਈ ਬੋਲਦਾ ਪਿਆ। ਪਰ ਇਹ ਬਾਦਲ ਸਾਹਿਬ ਦੀ ਮਹਾਨਤਾ ਆ, ਬਾਦਲ ਸਾਹਿਬ ਦੀ ਖਾਸੀਅਤ ਆ ਕਿ ਇਹ ਤੋਲ ਕੇ ਬੋਲਦੇ ਆ, ਬੜਾ ਤੋਲ ਕੇ, ਨਾਪ ਤੋਲ ਕੇ ਬੋਲਦੇ ਆ। ਜੇ ਇੱਥੇ ਕਾਂਗਰਸ ਹੁੰਦੀ ਤੇ ਇਹਨਾਂ ਟੁੱਟ ਕੇ ਪੈਣਾ ਸੀ ਕਿ ਧਾਰਾ 356 ਬੜੀ ਮਾੜੀ ਹੈ, ਇਹਨੂੰ ਸੰਵਿਧਾਨ 'ਚ ਹਟਾ ਦਿਓ। ਕਿਉਂਕਿ ਧਾਰਾ 356 ਦਾ ਇੱਕ ਡੰਗ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਵੱਜਾ ਹੋਇਆ। 1982 ਦੇ ਵਿੱਚ ਇਹਨਾਂ ਦੀ ਸਰਕਾਰ ਜਿਹੜੀ ਬਰਖਾਸਤ ਕੀਤੀ ਗਈ ਹੈ, ਇੰਦਰਾ ਗਾਂਧੀ ਨੇ ਸਰਕਾਰ ਇਹਨਾਂ ਦੀ ਬਰਖਾਸਤ ਕੀਤੀ ਸੀ। ਉਦੋਂ ਬਾਅਦ ਇਹਨਾਂ ਨੇ ਰੀਲ ਪਾਈ ਹੋਈ ਸੀ ਡੈਕ ਦੇ ਵਿੱਚ ਕਿ ਇਹ ਧਾਰਾ ਜਿਹੜੀ ਸੰਵਿਧਾਨ 'ਚੋਂ ਹਟਾਉਣੀ ਚਾਹੀਦੀ ਹੈ। ਤੇ ਹੁਣ ਜਦੋਂ ਧਾਰਾ 356 ਇੱਕ ਦੋ ਵਾਰੀ ਮੋਦੀ ਨੇ ਚਲਾ ਕੇ ਮਾਰੀ ਹੈ ਕਈ ਰਾਜਾਂ ਦੇ ਵਿੱਚ, ਅਰੁਣਾਚਲ ਪ੍ਰਦੇਸ਼, ਔਰ ਇਸ ਤੋਂ ਬਾਅਦ ਵਾਰੀ ਉੱਤਰਾਖੰਡ ਦੀ ਆ ਗਈ। ਹੁਣ ਬਾਦਲ ਸਾਹਿਬ, ਕਿਉਂਕਿ ਉਹਨਾਂ ਦੀ ਨੂੰਹ ਹੈ ਜਿਹੜੀ, ਉਹ ਉੱਥੇ ਵਜ਼ੀਰ ਆ ਕੇਂਦਰ ਦੇ ਵਿੱਚ, ਹੁਣ ਉਹਨਾਂ ਨੂੰ ਧਾਰਾ ਨਾ 356 ਯਾਦ ਆ, ਨਾ ਸੰਵਿਧਾਨ ਯਾਦ ਆ। ਉਹ ਬੋਲਦੇ ਨਹੀਂ, ਉਹ ਕਹਿੰਦੇ ਜੀ ਇਹ ਤੇ ਮਸਲਾ ਜਿਹੜਾ ਦੇਸ਼ ਦਾ ਅੰਦਰੂਨੀ ਮਸਲਾ, ਹੁਣ ਅੰਦਰੂਨੀ ਮਸਲਾ ਹੋ ਗਿਆ। ਸੋ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ ਖਾਮੋਸ਼ ਆ, ਕਿਉਂਕਿ ਉਹਨਾਂ ਦੇ ਵਿਹੜੇ ਵਿੱਚ ਜਿਹੜੀ ਕਾਰ ਖੜਦੀ ਹੈ ਉਹਦੇ ਉੱਤੇ ਜਿਹੜਾ ਲਾਲ ਜਿਹਾ ਗੁੱਗੂ ਲੱਗਾ, ਉਹ ਕੇਂਦਰ ਦਾ ਲਾਇਆ ਹੋਇਆ, ਉਹ ਇਸ ਕਰਕੇ ਸ਼ਾਇਦ ਨਹੀਂ ਬੋਲਦੇ। ਜੀ ਅਗਲੀ ਗੱਲ ਕਰਦੇ ਆ। ਬਾਦਲ ਸਾਹਿਬ ਬੋਲੇ ਨੇ ਵੀ ਜੀ ਚੈਨਲ ਨੂੰ ਬੰਦ ਮੈਂ ਥੋੜਾ ਕਰਵਾਇਆ ਹੈ। ਇਹ ਅਕਸਰ ਇਸੇ ਤਰ੍ਹਾਂ ਹੀ ਕਹਿ ਦਿੰਦੇ ਆ ਜੀ। ਇਹਨਾਂ ਦੇ ਜਵਾਬ ਹੈ ਜਿਹੜੇ ਉਹ ਇਸ ਤਰੀਕੇ ਦੇ ਹੁੰਦੇ ਆ। ਪੱਤਰਕਾਰ ਨੇ ਪੁੱਛਿਆ ਜੀ ਚੈਨਲ ਬੰਦ ਹੋ ਗਿਆ, ਉਹ ਕਹਿੰਦਾ ਜੀ ਮੈਂ ਥੋੜਾ ਕਰਵਾਇਆ, ਸਰਕਾਰ ਨੇ ਕਰਵਾਇਆ। ਤੇ ਹੁਣ ਬੰਦਾ ਪੁੱਛੇ ਤੇ ਸਰਕਾਰ ਹੈ ਜਿਹੜੀ ਉਹ ਨਵਾਜ਼ ਸ਼ਰੀਫ ਦੀ ਹੈ, ਸਰਕਾਰ ਵੀ ਤੇ ਤੇਰੀ ਹੈ। ਉਹ ਕਹਿੰਦਾ ਜੀ ਮੈਂ ਨਹੀਂ ਕਰਵਾਇਆ, ਸਰਕਾਰ ਨੇ ਕੀਤਾ। ਤੇ ਸਰਕਾਰ ਕਿਹਦੀ ਰਹਿਨੁਮਾਈ ਹੇਠ ਚੱਲਦੀ ਪਈ ਹੈ? ਪ੍ਰਕਾਸ਼ ਸਿੰਘ ਬਾਦਲ ਕਈ ਵਾਰੀ ਗਾਂ ਦੀਆਂ ਗੱਲਾਂ ਕਰ ਜਾਂਦੇ ਆ। ਇਹ ਕੱਲ ਜੇ ਉਹਨਾਂ ਨੂੰ ਪੁੱਛਿਆ ਕਿ ਪੀਲੀਭੀਤ ਵਾਲੇ ਮਾਮਲੇ ਦਾ ਤੁਹਾਨੂੰ ਪਤਾ, ਉਹ ਕਹਿੰਦੇ ਜੀ ਪੰਜਾਬ ਸਰਕਾਰ ਨੂੰ ਹਾਲੇ ਇਹਦੇ ਬਾਰੇ ਕੋਈ ਪਤਾ ਨਹੀਂ, ਉਹ ਜਿਹੜਾ ਪੀਲੀਭੀਤ ਜੇਲ੍ਹ ਵਾਲਾ ਕਾਂਡ ਵਾਪਰਿਆ। ਹੁਣ ਵੇਖੋ ਸਰਕਾਰ ਹੈ
ਸ਼੍ਰੋਮਣੀ ਅਕਾਲੀ ਦਲ ਦੀ, ਤੇ ਸੰਸਦ ਦੇ ਵਿੱਚ ਜਾ ਕੇ ਮੁੱਦਾ ਉਠਾਉਂਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਔਰ ਇਹਨਾਂ ਦਾ ਜਿਹੜਾ ਸੁਪਰੀਮੋ ਹੈ ਉਹ ਕਹਿੰਦਾ ਜੀ ਸਾਨੂੰ ਤਾਂ ਪਤਾ ਹੀ ਨਹੀਂ। ਇਹਦਾ ਮਤਲਬ ਕਿ ਪ੍ਰੇਮ ਸਿੰਘ ਚੰਦੂਮਾਜਰਾ ਆਪੇ ਹੀ ਉੱਥੋਂ ਉੱਠ ਕੇ ਤੇ ਆਪ ਹੀ ਜਾ ਕੇ ਬੋਲਿਆ, ਕੋਈ ਪਾਰਟੀ ਦੀ ਕੋਈ ਰਣਨੀਤੀ ਨਹੀਂ, ਕੋਈ ਪਾਰਟੀ ਦੀ ਕੋਈ ਰਾਏ ਨਹੀਂ, ਉਹਨੇ ਜਾ ਕੇ ਆਪਦੇ ਪੱਧਰ ਤੇ ਉੱਥੇ ਜਾ ਕੇ ਮੁੱਦਾ ਚੁੱਕ ਲਿਆ। ਫਿਰ ਇਹਦਾ ਮਤਲਬ ਤਾਂ ਇਹ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਪਰ ਇਹ ਇੱਕ ਚੰਗਾ ਤਰੀਕਾ ਹੈ ਅਸਲ ਦੇ ਵਿੱਚ। ਇਹ ਹੁਣ ਸਵਾਲ ਸੁਣਦੇ ਘੱਟ ਆ, ਤੇ ਉਹ ਜਿਹੜਾ ਰੱਟਾ ਲਾਇਆ ਹੁੰਦਾ ਉਹ ਜ਼ਿਆਦਾ ਬੋਲ ਦਿੰਦੇ ਆ। ਇਹਨਾਂ ਨੂੰ ਇਹ ਹੁੰਦਾ ਕਿ ਬਸ ਇਹੀ ਕਿ ਸਰ ਮੈਨੂੰ ਤਾਂ ਕੁਝ ਪਤਾ ਨਹੀਂ, ਉਹੀ ਕਹਿਣਾ, ਭਾਵੇਂ ਵੱਡੇ ਤੋਂ ਵੱਡਾ ਮੁੱਦਾ ਹੋਵੇ। ਇਹਨਾਂ ਨੇ ਕਹਿਣਾ ਤਾਂ ਹੁੰਦਾ ਕਿ ਜਿਹੜੇ ਹਾਲਾਤ ਹੈ ਕਿ ਇੱਥੇ ਇੰਨੇ ਮਰ ਗਏ, ਇੱਥੇ ਇੰਨਾ ਹੋ ਗਿਆ ਜੀ, ਉਹਦੇ ਤੇ ਕਹਿ ਦਿੰਦੇ ਜੀ ਕੋਈ ਨਹੀਂ ਪਤਾ, ਕਰਾਵਾਂਗੇ, ਜਾਂਚ ਕਰਾਵਾਂਗੇ। ਪਰ ਜਿਹੜੇ ਕੌਮੀ ਮੁੱਦੇ ਉਹਨਾਂ ਤੇ ਵੀ ਕਹਿ ਦਿੰਦੇ ਜੀ ਕਿ ਜੀ ਮੈਨੂੰ ਤਾਂ ਪਤਾ ਨਹੀਂ, ਜਿੱਥੇ ਆ ਕੇ ਫਸ ਜਾਂਦੇ ਆ। ਪਰ ਇਹਨਾਂ ਨੂੰ ਕਹਾਵਤਾਂ ਨਹੀਂ ਭੁੱਲਦੀਆਂ। ਕਹਾਵਤਾਂ ਤੇ ਐਡੀਆਂ ਜ਼ਬਰਦਸਤ ਕਰਦੇ ਆ ਨਾ, ਇਹ ਵੀ ਨਹੀਂ ਭੁੱਲਦੇ ਕਹਾਵਤਾਂ ਦੇ ਨਾਲ। ਇਹ ਵੀ ਨਹੀਂ ਭੁੱਲਦੇ ਕਿ ਆਹ ਫਲਾਣਾ ਪਿੰਡ ਆ, ਫਲਾਣੇ ਪਿੰਡ ਦਾ ਫਲਾਣਾ ਚੌਂਕੀਦਾਰ ਆ, ਫਲਾਣਾ ਸਰਪੰਚ ਨੂੰ ਆਵਾਜ਼ ਮਾਰ ਕੇ ਕਹਿਣਗੇ ਅੱਗੇ ਆ ਜਾ, ਫਲਾਣੇ ਅੱਗੇ ਆ ਜਾ। ਇਹ ਭੁੱਲਦੇ ਨਹੀਂ, ਪਰ ਜਿਹੜੇ ਅਸਲੀ ਮੁੱਦੇ ਆ ਉਹ ਭੁੱਲ ਜਾਂਦੇ ਆ। ਇਸੇ ਜਿੱਥੇ ਇਹਨਾਂ ਨੂੰ ਘੇਰਿਆ ਪੱਤਰਕਾਰਾਂ ਨੇ, ਇਸੇ ਸੰਗਤ ਦਰਸ਼ਨ ਦੇ ਵਿੱਚ ਇਹਨਾਂ ਨੇ ਆਪ ਹੀ ਇੱਕ ਕਹਾਵਤ ਸੁਣਾਈ ਕਿ ਕਿਸੇ ਜ਼ਿਮੀਂਦਾਰ ਦੇ ਮਗਰ ਜੇਬ ਕਤਰਾ ਲੱਗ ਗਿਆ, ਜੇਬ ਕਤਰੇ ਨੇ ਜੇਬ ਕੱਟ ਲਈ ਤੇ ਜੱਟ ਨੇ ਗੁੱਟੋ ਫੜ ਲਿਆ। ਉਹ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਕਿ ਤੂੰ ਜੇ ਇਹੋ ਜਿਹਾ ਕੰਮ ਕਰਦਾ, ਜੇਬਾਂ ਕੱਟਦਾ? ਤੇ ਉਹ ਜੇਬ ਕਤਰਾ ਅੱਗੋਂ ਪੈਰ ਨਿਕਲੇ, ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ? ਐਡੇ ਮਹਿੰਗੇ ਉੱਤੋਂ ਲੀੜੇ ਪਾਏ ਆ ਤੇ ਜੇਬ ਦੇ ਵਿੱਚ ਤੂੰ ਬਿਜਲੀ ਦੇ ਬਿੱਲ ਪਾ ਰੱਖੇ ਤੁੰਨ ਕੇ। ਸੋ ਇਹ ਚੀਜ਼ਾਂ ਜੇ ਬਾਦਲ ਸਾਹਿਬ ਨੂੰ ਪਤਾ ਹੈ ਕਿ ਜ਼ਿਮੀਂਦਾਰ ਹੈ ਜਿਹੜੇ, ਕਿਸਾਨ ਹੈ ਜਿਹੜੇ, ਉਤੋਂ ਚਿੱਟੇ ਲੀੜੇ ਪਾਈ ਫਿਰਦੇ, ਅੰਦਰ ਉਹਨਾਂ ਦੇ ਪਰਚੀਆਂ ਹੀ ਆ, ਚਾਹੇ ਉਹ ਆੜਤੀਆਂ ਦੀਆਂ, ਚਾਹੇ ਬੈਂਕਾਂ ਦੀਆਂ, ਚਾਹੇ ਬਿੱਲ ਆ ਬਿਜਲੀ ਦੇ। ਇਹ ਪਤਾ ਹੈ, ਪਰ ਇਹ ਨਹੀਂ ਪਤਾ ਕਿ ਸਾਡੀ ਪਾਰਟੀ ਕਰਦੀ ਕੀ ਪਈ ਹੈ, ਸਾਡੀ ਸਰਕਾਰ ਦੀਆਂ ਨਾਕਾਮੀਆਂ ਕਿੱਥੇ ਕਿੱਥੇ ਆ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੁਰਸੀ ਨਾਲ ਨਾਇਨਸਾਫੀ ਹੈ। ਜਿਹੜੀ ਇਹਨਾਂ ਦੇ ਕੋਲ ਕੁਰਸੀ ਹੈ ਉਹਦੇ ਨਾਲ ਧੱਕਾ ਹੈ। ਇਹ ਧੱਕੇ ਦੀ ਖੀਰ ਖਾਧੀ ਜਾ ਰਹੀ ਹੈ, ਰਾਜ ਨਹੀਂ ਕੀਤਾ ਜਾ ਰਿਹਾ। ਜੀ ਜੀ, ਅਗਲੀ ਗੱਲ ਕਰਦੇ ਹਾਂ ਸਿਆਸਤ। ਇਸ਼ਨਾਨ ਤੇ ਮਾਸਟਰਾਂ ਦੀਆਂ ਡਿਊਟੀਆਂ ਲਾਈਆਂ ਚੱਪਲਾਂ ਸਾਂਭਣ ਤੇ। ਸ਼ੁਕਰ ਕਰੋ ਜੀ ਸਾਡੇ ਪੰਜਾਬ ਵਾਲਿਆਂ ਵਾਂਗੂ ਨਹੀਂ ਨੋਟੀਫਿਕੇਸ਼ਨ ਕੱਢ ਦਿੱਤਾ ਕਿ ਜਾ ਕੇ ਪਤਾ ਕਰੋ ਤੜਕੇ ਜੰਗਲ ਪਾਣੀ ਖੇਤਾਂ 'ਚ ਕੌਣ ਕੌਣ ਜਾਂਦਾ ਪਿੰਡ 'ਚੋਂ। ਦੱਸੋ, ਇਹ ਸ਼ੁਕਰ ਕਰੋ ਇਹਨਾਂ ਨੇ ਚੱਪਲਾਂ ਵਾਲੇ ਪਾਸੇ ਤੋਰੇ, ਸਾਡੇ ਵਾਲੇ ਤੇ ਦੂਜੇ ਪਾਸੇ ਤੋਰ ਦਿੱਤੇ ਸੀ। ਇਹ ਵੈਸੇ ਇਹ ਜਿਹੜਾ ਉੱਥੇ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਚੱਲਦਾ ਪਿਆ ਸਿੰਘਸਤ ਇਸ਼ਨਾਨ ਹੈ ਜਿਹੜਾ, ਇਹ ਵਿਵਾਦਾਂ 'ਚ ਘਿਰਦਾ ਆਇਆ ਹੈ। ਪਿੱਛੇ ਜੇ RSS ਦਾ ਉੱਥੇ ਇੱਕ ਸੰਗਠਨ ਆ, ਉਹਨਾਂ ਨੇ ਇੱਕ ਇਸ਼ਨਾਨ ਜਿਹੜਾ 9 ਤੇ 11 ਨੂੰ ਹੋਣਾ ਸੀ, ਉਹਦੇ 'ਚ ਇੱਕ ਕਾਇਦਾ ਬਣਾ ਦਿੱਤਾ ਜੀ ਕਿ ਇਸ ਦਿਨ ਦਲਿਤ ਕਰਨਗੇ, ਇਸ ਦਿਨ ਆਦਿਵਾਸੀ ਕਰਨਗੇ। 9 ਤੇ 11 ਤਰੀਕ ਮਿਥ ਦਿੱਤੀ। ਹੁਣ ਦੇਖੋ, ਇੱਕ ਐਸਾ ਸ਼ਾਹੀ ਇਸ਼ਨਾਨ ਹੈ ਜਿੱਥੇ ਦਲਿਤਾਂ ਲਈ ਦਿਨ ਵੱਖਰਾ ਹੋਵੇ, ਆਦਿਵਾਸੀਆਂ ਲਈ ਦਿਨ ਵੱਖਰਾ ਹੋਵੇ। ਉਹਦਾ ਵਾਹਵਾ ਰੌਲਾ ਪਿਆ। ਮੁੜ ਕੇ ਇਹਨਾਂ ਨੂੰ ਇਹ ਜਿਹੜਾ ਸੀਗਾ ਬਣਾਇਆ ਹੋਇਆ ਰੂਲ ਕਾਇਦਾ, ਇਹ ਤੋੜਨਾ ਪਿਆ ਇਹਨਾਂ ਨੂੰ, ਉਹ ਵਾਪਸ ਲੈਣਾ ਪਿਆ ਹੁਕਮ। ਅੱਜ ਉੱਥੇ ਹੀ, ਅੱਜ 11 ਤਰੀਕ ਸੀ ਜਿੱਥੇ ਇਹਨਾਂ ਨੇ ਕਿਹਾ ਸੀ ਕਿ ਇਸ ਦਿਨ ਸਿਰਫ ਆਦਿਵਾਸੀ ਕਰਨਗੇ। ਜਦੋਂ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਤੇ ਅੱਜ ਅਮਿਤ ਸ਼ਾਹ ਉੱਥੇ ਦਲਿਤਾਂ ਦੇ ਨਾਲ ਪਹੁੰਚ ਗਿਆ ਇਸ਼ਨਾਨ ਕਰਨ, ਇਹ ਸੰਦੇਸ਼ ਦੇਣ ਕਿ ਨਹੀਂ ਜੀ ਸਾਨੂੰ ਫਿਕਰ ਆ ਦਲਿਤਾਂ ਦਾ, ਆਦਿਵਾਸੀਆਂ ਦਾ। ਪਰ ਇਸੇ ਦਰਮਿਆਨ ਇੱਕ ਹੋਰ ਖਬਰ ਆ ਗਈ ਕਿ ਉੱਥੇ ਜਿੰਨੇ ਮਾਸਟਰ ਸੀਗੇ ਉਹਨਾਂ ਸਾਰਿਆਂ ਦੀ ਡਿਊਟੀ ਹੈ ਜਿਹੜੀ ਉਹਨਾਂ ਨੇ ਲਾ ਦਿੱਤੀ ਕਿ ਭਾਈ ਜਿੰਨੇ ਵੀ ਉੱਥੇ ਸਾਧੂ ਸੰਤ ਆਉਂਦੇ ਆ, ਤੁਸੀਂ ਉਹਨਾਂ ਦੀਆਂ ਚੱਪਲਾਂ ਖੜਾਵਾਂ ਦੀ ਰਾਖੀ ਕਰਨੀ ਹੈ ਤਾਂ ਕਿ ਕੋਈ ਹੋਰ ਨਾ ਪਾ ਕੇ ਲੈ ਜਾਵੇ। ਜਦੋਂ ਰੌਲਾ ਪਿਆ ਕਿ ਭਾਈ ਸਾਨੂੰ ਇਹ ਕੰਮ ਰਹਿ ਗਿਆ ਸੀ, ਹੁਣ ਸਾਡੇ ਸਿਰਾਂ ਤੇ ਤੁਸੀਂ ਚੱਪਲਾਂ ਹੀ ਢੋਣੀਆਂ ਸੀ, ਤੇ ਫਿਰ ਉਹ ਹੁਕਮ ਵਾਪਸ ਲੈ ਗਏ ਆ। ਪਰ ਇਹ ਬੜੀ ਸ਼ਰਮਨਾਕ ਗੱਲ ਹੈ ਜੀ ਕਿ ਇਸ਼ਨਾਨ ਜਿਹੜੇ ਇਹੋ ਜਿਹੇ ਸ਼ਾਹੀ ਇਸ਼ਨਾਨ ਆ, ਇੱਥੇ ਤੇ ਲੋਕ ਗੁਰੂ ਦਕਸ਼ਨਾ ਲੈਣ ਆਉਂਦੇ ਆ, ਭਾਰ ਗੁਰੂ ਨੂੰ ਸਜਦਾ ਕਰਨ ਆਉਂਦੇ ਆ, ਆਪਣੇ ਸਿਰੋਂ ਭਾਰ ਲਾਉਣ ਆਉਂਦੇ ਆ, ਤੇ ਇਹ ਗੁਰੂਆਂ ਦਾ ਐਡਾ ਨਰਾਦਰ ਕਰਨ ਡੇ ਕਿ ਉਹਨਾਂ ਨੂੰ ਜਾ ਕੇ ਕਹਿਣ ਡੇ ਕਿ ਤੁਸੀਂ ਚੱਪਲਾਂ ਦੀ ਰਾਖੀ ਕਰੋ। ਕਿ ਜਿਹੜੇ ਅਧਿਆਪਕ ਆ ਹੁਣ ਇਹੋ ਹੀ ਕੰਮ ਰਹਿ ਗਏ ਉਹਨਾਂ ਨੂੰ ਕਿ ਉਹ ਜੰਗਲ ਪਾਣੀ ਜਾਣ ਵਾਲਿਆਂ ਦੀ ਗਿਣਤੀ ਕਰਿਆ ਕਰਨ, ਜਾਂ ਜਿਹੜੇ ਸਾਧੂ ਚੱਪਲਾਂ ਲਾ ਕੇ ਸੁੱਟ ਜਾਂਦੇ ਆ ਉਹ ਚੱਪਲਾਂ ਦੀ ਰਾਖੀ ਕਰਿਆ ਕਰਨ। ਇਹ ਸਾਡੇ ਭਾਰਤ ਦੀ ਬਹੁਤ ਹੀ ਕਹਿ ਲਈਏ ਕਿ ਇਹ ਬਹੁਤ ਹੀ ਕਿਰਕਰੀ ਵਾਲੀ ਗੱਲ ਆ, ਸਾਡੀ ਕਿਰਕਰੀ ਕਰਵਾਉਣ ਵਾਲੀ ਗੱਲ ਆ ਕਿ ਅਫਸਰਸ਼ਾਹੀ ਜਿਹੜੀ ਵਿਹਲੀਆਂ ਰੋਟੀਆਂ ਤੋੜਦੀ ਹੈ,
ਉਹਦੇ ਕੋਲ ਕੰਮ ਹੀ ਹੈ ਨਹੀਂ, ਤੇ ਜਿਨ੍ਹਾਂ ਕੋਲ ਕੰਮ ਦਾ ਬਹੁਤ ਵੱਡਾ ਭਾਰ ਆ ਉਹਨਾਂ ਨੂੰ ਇਹਨਾਂ ਨੇ ਫਜ਼ੂਲ ਪਾਸੇ ਤੋਰਿਆ ਹੋਇਆ। ਮਾਸਟਰ ਸਭ ਤੋਂ ਜ਼ਿਆਦਾ ਕੁੜਕੀ 'ਚ ਫਸੇ ਹੋਏ ਆ ਭਾਰਤ ਦੇ ਵਿੱਚ। ਜੀ ਬਿਲਕੁਲ ਬਿਲਕੁਲ। ਅੱਜ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਇੱਕ ਜਿਊਲਰੀ ਸਟੋਰ ਤੇ ਕਰੋੜਾਂ ਦੀ ਕਹਿੰਦੇ ਡਾਕਾ ਪਿਆ ਸੀਗਾ, ਚੋਰੀ ਹੋਈ ਸੀ, ਉਹਦੇ ਵਿੱਚ ਉਹ ਮਾਲਕ ਹੀ ਕਹਿੰਦੇ ਗ੍ਰਿਫਤਾਰ ਕਰ ਲਿਆ। ਹਾਂਜੀ, ਉਹ ਵਿਨੋਦ ਕੁਮਾਰ ਸੀ ਸ਼ਾਇਦ ਉਹਦਾ ਨਾਮ ਜੀ। ਉਹਨੇ ਆਪ ਹੀ ਇਹ ਸਾਰਾ ਡਰਾਮਾ ਰਚਿਆ ਸੀ। ਉਹਦਾ ਮੰਤਵ ਇਹ ਸੀਗਾ ਕਿ ਉਹਨੇ ਇੰਸ਼ੋਰੈਂਸ ਕਰਾਈ ਹੋਈ ਸੀ ਆਪਦੇ ਮਾਲ ਦੀ, ਆਪਦੀ ਦੁਕਾਨ ਦੀ, ਤੇ ਉਹਨੂੰ ਲੱਗਿਆ ਕਿ ਇਹ ਕੰਮ ਠੀਕ ਆ, 2-3 ਪਹਾੜੇ ਦੇ ਬੰਦੇ ਲੈ ਆਉਣਾ ਔਰ ਉਹ ਕਹਿ ਦਿਆਂਗਾ ਕਿ ਜੀ ਡਾਕਾ ਪੈ ਗਿਆ, ਡਾਕਾ ਪੈ ਗਿਆ, ਡਾਕਾ ਪੈ ਗਿਆ। ਤਾਂ ਉਹਨੇ ਉਹੀ ਕੀਤਾ, ਇੱਕ ਕੁੜੀ ਰਲਾ ਲਈ, 2 ਮੁੰਡੇ ਰਲਾ ਲਏ, ਉਹ ਆਏ ਜੀ, ਆ ਕੇ ਲੈ ਗਏ ਮਾਲ। ਇਹਨਾਂ ਨੇ ਪਹਿਲਾਂ ਹੀ ਦੋਨਾਂ ਭਰਾਵਾਂ ਨੇ, ਵਿਨੋਦ ਕੁਮਾਰ ਤੇ ਉਹਦੇ ਭਰਾ ਨੇ ਪਾਸੇ ਕਰ ਦਿੱਤਾ ਸੀਗਾ, ਟਿਕਾਣੇ ਲਾ ਦਿੱਤਾ ਸੀ, ਰੌਲਾ ਪਾ ਦਿੱਤਾ ਜੀ ਸਾਡਾ ਮਾਲ ਲੁੱਟਿਆ ਗਿਆ, 2-3 ਕਰੋੜ ਦਾ ਮਾਲ ਸਾਡਾ ਗਿਆ। ਉਸ ਤੋਂ ਬਾਅਦ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਤੇ ਜਦੋਂ ਦੇਖਿਆ ਕਿ ਭਾਈ CCTV ਕਿੱਥੇ, ਕਿਉਂਕਿ CCTV ਵਾਲਾ ਜਿਹੜਾ ਸਿਸਟਮ ਸੀ ਉਹ ਪਹਿਲਾਂ ਹੀ ਇਹਨਾਂ ਨੇ ਚੱਕ ਦਿੱਤਾ। ਕੁਝ ਇਹੋ ਜਿਹੀਆਂ ਹੋਰ ਉਹਨਾਂ ਨੂੰ ਸ਼ੱਕੀ ਗਤੀਵਿਧੀਆਂ ਜਾਪੀਆਂ ਕਿ ਕੰਮ ਇਹਨਾਂ ਦਾ ਹੀ ਹੈ। ਮਾੜੀ ਜੀ ਸਖਤੀ ਕੀਤੀ ਤੇ ਉਹ ਲਾਲਾ ਜੀ ਬੋਲ ਪਏ ਕਿ ਇਹ ਇੰਸ਼ੋਰੈਂਸ ਦੀ ਕਮਾਈ ਕਰਨ ਲਈ ਅਸੀਂ ਇਹ ਸਾਰਾ ਕੁਝ ਕੀਤਾ। ਹੁਣ ਇੰਸ਼ੋਰੈਂਸ ਤਾਂ ਨਹੀਂ ਮਿਲੀ ਪਰ ਜੇਲ੍ਹ ਦਾ ਵੀਜ਼ਾ ਜ਼ਰੂਰ ਮਿਲ ਗਿਆ। ਜੀ ਜੀ ਬਿਲਕੁਲ। ਤੇ ਜਾਗਰ ਦੀ ਗਾਗਰ 'ਚ ਕੀ ਹੈ ਜੀ ਅੱਜ? ਜਾਗਰ ਜੀ ਥੋੜਾ ਇੰਟਰਟੇਨਮੈਂਟ ਕਰਨ ਗਿਆ ਸੀ ਕਿਤੇ, ਤੇ ਹਫਦਾ ਜਿਹਾ ਪਿੰਡ ਨੂੰ ਤੁਰਿਆ ਵੇ। ਮੈਂ ਰੋਕ ਕੇ ਪੁੱਛਿਆ, ਮੈਂ ਕਿਹਾ ਜਾਗਰਾ ਕਿਧਰੋਂ ਸਾਈਕਲ ਧੋਈ ਆਉਣਾ ਦੁਪਹਿਰੇ? ਤੇ ਕਹਿੰਦਾ ਫਿਲਮ ਵੇਖਣ ਗਿਆ ਸੀ। ਭੈੜਾ ਜਿਹਾ ਮੂੰਹ ਬਣਾ ਲਿਆ ਵੈਸੇ ਜਦੋਂ ਨੇ ਕਿਹਾ ਨਾ ਕਿ ਫਿਲਮ ਵੇਖਣ ਗਿਆ ਸੀ। ਮੈਂ ਕਿਹਾ ਫਿਲਮ ਤੇ ਯਾਰ 3 ਵਜੇ ਖਤਮ ਹੁੰਦੀ ਹੈ, ਤੂੰ ਵੇਲੇ ਨਾਲ ਹੀ ਮੁੜ ਆਇਆ, ਕਿਹੜੀ ਫਿਲਮ ਵੇਖੀ? ਉਹ ਹੱਸ ਕੇ ਕਹਿੰਦਾ ਉਹ ਯਾਰ ਜਿਹੜੀ ਆਈ ਆ ਹਾਣੀ ਸਿੰਘ ਦੀ, ਉਹ ਜ਼ੋਰਾਵਰ, ਉਹ ਵੇਖਣ ਗਿਆ ਸੀ। ਕਹਿੰਦਾ ਅੱਧੀ ਕੁ ਵੇਖੀ, ਬਸ ਮੇਰਾ ਜ਼ੋਰ ਖਤਮ ਹੋ ਗਿਆ, ਗਾਂ ਜ਼ੋਰ ਹੀ ਨਹੀਂ ਪਿਆ ਵੇਖਣ। ਬਿਲਕੁਲ ਜੀ, ਪ੍ਰਚਾਰ ਤਾਂ ਉਹਦਾ ਬਹੁਤ ਕੀਤਾ ਗਿਆ ਸੀ ਉਹਦੀ ਆਪਣੀ ਕੰਪਨੀ ਦੇ ਵੱਲੋਂ ਉੱਥੇ PTC ਤੇ, ਪਰ ਗੱਲ ਨਹੀਂ ਬਣੀ ਲੱਗਦਾ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।